ਦੇ ਉੱਤੇ ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਲੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਜੇ ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਵਾਉਣਾ ਹੈ, ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਸਿੰਗਾਪੁਰ 에ਅਰਲਾਈਨ ਦਾ ਜਹਾਜ਼ ਜੋ ਲੰਡਨ ਤੋਂ ਬੈਂਕਾਕ ਨੂੰ ਜਾ ਰਿਹਾ ਸੀ, ਉਹਦੇ ਵਿੱਚ ਇੰਨੀ ਜ਼ਿਆਦਾ ਟਰਬੂਲੈਂਸ ਹੋ ਗਈ ਵੀ ਜਿਹੜੀਆਂ ਸਵਾਰੀਆਂ ਬੈਠੀਆਂ ਸੀਗੀਆਂ ਉਹਨਾਂ ਦੇ ਸਿਰ ਜਿਹੜੇ ਆ ਛੱਤਾਂ ਨੂੰ ਲੱਗ ਗਏ। ਇੱਕ ਜਾਣੇ ਦੀ ਮੌਤ ਹੋ ਗਈ, 30 ਜਾਣੇ ਬੜੀ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ, ਜਿਨ੍ਹਾਂ ਨੂੰ ਫਿਰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਹੈਗਾ। ਲੰਡਨ ਟੂ ਸਿੰਗਾਪੁਰ ਫਲਾਈਟ ਇਹ ਸੀਗੀ। 73 ਸਾਲਾਂ ਦਾ ਇੰਗਲੈਂਡ ਦਾ ਬੰਦਾ ਜੋ ਆ ਉਸ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ, ਕਿਉਂਕਿ ਕਹਿੰਦੇ ਟਰਬੂਲੈਂਸ ਇੰਨੀ ਜ਼ਿਆਦਾ ਹੋਈ ਸੀ। ਸਮਾਨ ਟੁੱਟ ਗਿਆ ਬਹੁਤ ਸਾਰੇ ਲੋਕਾਂ ਦੇ, ਕਿਉਂਕਿ ਕਈ ਲੋਕਾਂ ਨੇ ਉਸ ਟਾਈਮ ਦੇ ਉੱਤੇ ਸੀਟ ਬੈਲਟਾਂ ਨਹੀਂ ਲਾਈਆਂ ਸੀਗੀਆਂ। ਬਿਲਕੁਲ ਸਹੀ ਜਹਾਜ਼ ਜਾ ਰਿਹਾ ਸੀ, ਪਰ ਆਲ ਆਫ ਸਡਨ ਇੰਨੀ ਜ਼ਿਆਦਾ ਗੜਬੜੀ ਹੋਈ ਜਿਹਦੇ ਨਾਲ ਲੋਕਾਂ ਦੇ ਸੱਟਾਂ ਲੱਗ ਗਈਆਂ। ਸਿੰਗਾਪੁਰ ਬਾਉਂਡ ਬੋਇੰਗ 777 300 ER ਇਹਨੂੰ ਫਿਰ ਬੈਂਕਾਕ ਨੂੰ ਡਿਵਰਟ ਕੀਤਾ ਗਿਆ, ਜਿੱਥੇ ਇਹਦੀ ਜਿਹੜੀ ਆ ਐਮਰਜੈਂਸੀ ਲੈਂਡਿੰਗ ਕੀਤੀ ਗਈ। 211 ਯਾਤਰੀ ਸੀਗੇ ਇਸ ਜਹਾਜ਼ ਦੇ ਵਿੱਚ, 18 ਕ੍ਰਿਊ ਮੈਂਬਰ ਸੀਗੇ। ਇਹ ਸਿੰਗਾਪੁਰ 에ਅਰਲਾਈਨਸ ਨੇ ਦੱਸਿਆ ਹੈਗਾ, ਤੇ ਸਿੰਗਾਪੁਰ 에ਅਰਲਾਈਨਸ ਨੇ ਆਪਣੀਆਂ ਕੰਡੋਲੈਂਸਸ ਵੀ ਜਿਹੜੇ ਉਸ ਪਰਿਵਾਰ ਨੂੰ ਦਿੱਤੀਆਂ ਆ, ਭੇਜੀਆਂ, ਜਿਨ੍ਹਾਂ ਦੀ ਇੱਕ ਜਣੇ ਦੀ ਮੌਤ ਹੋਈ ਹੈਗੀ ਆ। ਕਹਿੰਦੇ ਵੀ 31 ਜਾਣੇ ਜੋ ਜਹਾਜ਼ ਦੇ ਉੱਪਰ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈਗਾ। 에ਅਰਲਾਈਨ ਜੋ ਥਾਈ ਅਥਾਰਟੀਜ਼ ਆ ਉਹਨਾਂ ਦੇ ਨਾਲ ਰਲ ਕੇ ਹੈਲਪ ਕਰ ਰਹੀ ਆ, ਜਿਹੜੇ ਯਾਤਰੀ ਆ ਉਹਨਾਂ ਦੇ ਸੱਟਾਂ ਲੱਗੀਆਂ ਆ। ਹੁਣ ਵੀਡੀਓਜ਼ ਵੀ ਪਿਕਚਰਸ ਵੀ ਬਾਹਰ ਆਈਆਂ, ਬਹੁਤ ਖਤਰਨਾਕ ਜਿਹੜਾ ਤੁਸੀਂ ਦੇਖ ਸਕਦੇ ਆ ਵੀ ਇੰਨਾ ਬੁਰਾ ਹਾਲ ਇੱਕ ਜਹਾਜ਼ ਦੇ ਵਿੱਚ ਹੋਇਆ ਹੋਵੇ। ਜੀ ਟਰਬੂਲੈਂਸ ਜਿਹੜੀ ਆ ਇਹ ਗੜਬੜ ਆ, ਹਿਲਜੁਲ ਆ। ਅਕਸਰ ਆਪਾਂ ਵੀ ਜਿਹੜੇ ਫਲਾਈਟ ਕਰਦੇ ਆ ਤਾਂ ਪਾਇਲਟ ਕਹਿ ਦਿੰਦਾ ਵੀ ਅੱਗੇ ਟਰਬੂਲੈਂਸ ਆ ਰਹੀ ਆ ਤੇ ਸੀਟ ਬੈਲਟ ਲੈ ਲਓ। ਕਈ ਇਹਦੀ ਲੋਕ ਨਹੀਂ ਵੀ ਲਾਉਂਦੇ ਵੀ ਚੱਲ ਕਿੱਡੀ ਕੁ ਹੋਊਗੀ, ਪਰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੀ ਹਿਲਜੁਲ ਹੋਈ। ਇੱਕ ਵੀਡੀਓ ਜਿਹੜੀ ਆ ਉਹ ਜਿਹੜੀ ਵਾਇਰਲ ਹੋ ਰਹੀ ਸੀ, ਉਹ ਇੱਕ ਪੁਰਾਣੀ ਵੀਡੀਓ ਨਾਲ ਕਿਸੇ ਨੇ ਸ਼ੇਅਰ ਕਰ ਦਿੱਤੀ 2019 ਵਾਲੀ, ਉਹ ਵੀ ਜਿਹੜੀ ਵਿੱਚ ਹੀ ਚਲਾਈ ਜਾ ਰਹੀ ਸੀ। ਪਰ ਇਹ ਨਹੀਂ ਸੀਗਾ ਵੀ ਹਾਲਾਤ ਇਹਦੇ ਵਿੱਚ ਖਾਸੇ ਜਿਹੜੇ ਉਹ ਮਾੜੇ ਸੀਗੇ। ਤੇ ਜਿੱਦਾਂ ਪਤਾ ਹੀ ਆ ਵੀ ਇੱਕ ਜਾਣੇ ਦੀ ਜਿਹੜੀ ਉਹ ਮੌਤ ਹੋਈ ਆ। ਸੋ ਬੈਂਕਾਕ ਦੇ ਵਿੱਚ ਡਾਇਵਰਟ ਕਰਕੇ ਉੱਥੋਂ ਦੇ ਲੋਕਲ ਟਾਈਮ ਮੁਤਾਬਕ 3:45 ਵਜੇ ਸ਼ਾਮ ਦੇ ਉੱਥੇ ਉਹਨੂੰ ਜਿਹੜਾ ਉਹ ਲੈਂਡ ਕਰਾਇਆ ਗਿਆ। ਲੰਡਨ ਤੋਂ ਸਿੰਗਾਪੁਰ ਨੂੰ ਇਹ ਜਿਹੜੀ ਫਲਾਈਟ ਆ ਉਹ ਜਾਣੀ ਸੀ, ਫਲਾਈਟ ਨੰਬਰ SQ 321। ਬਹੁਤ ਹੀ ਜ਼ਿਆਦਾ ਜਿਹੜੀ ਭਿਆਨਕ ਟਰਬੂਲੈਂਸ ਜਿਹੜੀ ਉਹ ਉੱਥੇ ਹੋਈ ਆ। ਕਹਿੰਦੇ ਵੀ ਵਿੰਡ ਸ਼ੇਅਰ ਵੀ ਜਿਹੜੀ ਉਹ ਜ਼ਿਆਦਾ ਸੀ। ਫਰੰਟਲ ਵਾਲੇ ਪਾਸੇ ਵੀ ਲੋਕ ਜਦੋਂ ਵੱਜੇ, ਚੀਜ਼ਾਂ ਟੁੱਟੀਆਂ, ਉਹਦੀਆਂ ਫੋਟੋਜ਼ ਤਸਵੀਰਾਂ ਜਿਹੜੀਆਂ ਤੁਸੀਂ ਦੇਖੋਗੇ ਤਾਂ ਦੇਖ ਕੇ ਬੰਦਾ ਜਿਹੜਾ ਉਹ ਹੈਰਾਨ ਹੋ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਇੱਕ 2022 ਦੇ ਵਿੱਚ ਸਪਾਈਸ ਜੈਟ ਦੇ ਦੁਆਰਾ ਬੋਇੰਗ ਜਿਹੜਾ 737-800 에ਅਰਕ੍ਰਾਫਟ ਜਿਹਦੇ ਵਿੱਚ 199 ਸਵਾਰ ਸੀਗੇ, ਉਹਨੂੰ ਵੀ ਸਵੀਅਰ ਟਰਬੂਲੈਂਸ ਦਾ ਜਿਹੜਾ ਐਨਕਾਊਂਟਰ ਆ ਉਹ ਕਰਨਾ ਪਿਆ ਸੀਗਾ। ਤੇ ਕਹਿੰਦੇ ਵੀ ਇੰਨਾ ਹੀ ਜ਼ਿਆਦਾ ਟਰਬੂਲੈਂਸ ਸੀ, ਹਵਾਵਾਂ ਉੱਤੇ ਇੰਨੀਆਂ ਤੇਜ਼ ਸੀ ਜਿਹਦੇ ਨਾਲ ਉਸ ਟਾਈਮ ਦੇ ਉੱਤੇ ਉਹਦੀ ਸਪੀਡ ਦੀ ਜਿਹੜੀ ਸਪੀਡ ਆ, ਉਹਦੀ ਗਤੀ ਆ 100 ਨੌਟ ਜਿਹੜੀ ਉਹ ਅਚਾਨਕ ਘਟ ਗਈ ਸੀਗੀ। ਸੋ ਇਹ ਬਹੁਤ ਮੰਦਭਾਗੀ ਜਿਹੜੀ ਘਟਨਾ ਆ ਇਹ ਵਾਪਰੀ ਹੈਗੀ ਆ। 73 ਸਾਲਾਂ ਦਾ ਬ੍ਰਿਟੇਨ ਦਾ ਰਹਿਣ ਵਾਲਾ ਬੰਦਾ ਸੀ ਜਿਸ ਦੀ ਇਹ ਮੌਤ ਹੋਈ ਆ, ਜਿਹੜਾ ਲੰਡਨ ਤੋਂ ਸਿੰਗਾਪੁਰ ਵੱਲ ਨੂੰ ਜਿਹੜੇ ਉਹ ਜਾ ਰਹੇ ਸੀ। ਤੇ ਫੋਟੋਗ੍ਰਾਫ ਦਿਖਾਉਂਦੇ ਆ ਵੀ ਕਿਸ ਤਰੀਕੇ ਦੇ ਨਾਲ ਪਾੜ ਪਏ ਆ, ਕਿਸ ਤਰੀਕੇ ਦੇ ਨਾਲ ਅੰਦਰ ਜਿਹੜੇ ਹੈਡ ਵਾਲਾ ਹੁੰਦਾ ਆ ਛੱਤ ਆ
ਉਹ ਟੁੱਟੀਆਂ ਜਿਹੜੀਆਂ ਉਹ ਪਈਆਂ ਆ। ਕਹਿੰਦੇ ਵੀ ਮੋਸਟ ਲਾਈਕਲੀ ਉਹ 73 ਸਾਲਾਂ ਦੇ ਇਸ ਬ੍ਰਿਟਿਸ਼ ਬੰਦੇ ਨੂੰ ਹਾਰਟ ਅਟੈਕ ਉਸ ਦੌਰਾਨ ਆਇਆ ਹੋਊਗਾ। ਹੁਣ ਅਟੋਪਸੀ ਜਿਹੜੀ ਆ ਉਸਦੀ ਹੋਊਗੀ। ਕੁੱਲ 30 ਜਾਣੇ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਦਾਖਲ ਕਰਾਏ ਗਏ ਆ ਸੱਟਾਂ ਤੋਂ ਬਾਅਦ ਦੇ ਵਿੱਚ। 18 ਨੂੰ ਜਿਹੜਾ ਆ ਹਸਪਤਾਲ ਦੇ ਵਿੱਚ ਤੇ 12 ਨੂੰ ਵੱਖ-ਵੱਖ ਹੋਰ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਟਰੀਟ ਕਰਕੇ ਘੱਲ ਦਿੱਤਾ ਗਿਆ ਸੀਗਾ। ਸੋ ਇਹਦੇ ਵਿੱਚ ਹਰਜੋਤ ਸਿੰਘ ਜੀ ਹੁਣ ਕਲੀਅਰ ਹੀ ਹੋਣਾ ਆ ਵੀ ਓਬਵੀਅਸਲੀ ਲਾਸੂਟ ਵੀ ਹੋ ਸਕਦੇ ਆ ਤੇ ਇਹਦੇ ਨਾਲ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਆ ਕੋਈ ਨਾ ਕੋਈ ਇਹਨਾਂ ਨੂੰ ਜਿਹੜੀ ਰਾਸ਼ੀ ਆ ਤੇ ਉਹ ਵੀ ਜਿਹੜੀਆਂ ਚੀਜ਼ਾਂ ਆ ਉਹ ਮਿਲਣਗੀਆਂ। ਇਹ ਜਿਹੜੀ ਟਰਬਿਊਲੈਂਸ ਜਿਹੜੀ ਦੇਖੀ ਗਈ ਆ ਡਾਟਾ ਜਿਹੜਾ ਸ਼ੋ ਕਰ ਰਿਹਾ ਆ ਵੀ ਇੰਨੀ ਕੁ ਜ਼ਿਆਦਾ ਸਵੀਅਰ ਟਰਬੂਲੈਂਸ ਸੀਗੀ। 37,000 ਫੁੱਟ ਦੀ ਉਡਾਨ ਉਹਨਾਂ ਨੇ ਅਚਨਚੇਤੇ ਉਹਨਾਂ ਨੂੰ 31,000 ਦੇ ਉੱਤੇ ਲੈ ਕੇ ਆਉਣੀ ਪਈ। 6,000 ਫੁੱਟ ਬਹੁਤ ਹੀ ਜਲਦੀ ਜਿਹੜਾ ਆ ਉਹ ਥੱਲੇ ਨੂੰ ਲਿਆਂਦਾ। ਉਸ ਮੌਕੇ ਜਹਾਜ਼ ਦੇ ਵਿੱਚ 211 ਸਵਾਰੀਆਂ ਤੇ 18 ਕਰੂ ਮੈਂਬਰ ਜਿਹੜੇ ਆ ਉਹ ਸਵਾਰ ਸੀਗੇ ਜਦ ਟਰਬੂਲੈਂਸ ਇਹ ਹਿੱਟ ਹੋਈ ਆ। ਸਿੰਗਾਪੁਰ ਦੇ ਟਰਾਂਸਪੋਰਟ ਮਿਨਿਸਟਰ ਚੀ ਹੋਂਗ ਟੈਟ ਨੇ ਇਹ ਕਿਹਾ ਆ ਵੀ ਜਿਹੜੀ ਉਹਨਾਂ ਦੀ ਸਰਕਾਰ ਆ ਉਹ ਹਰ ਇੱਕ ਹੈਲਪ ਪੈਸੰਜਰਸ ਨੂੰ ਤੇ ਪਰਿਵਾਰਾਂ ਨੂੰ ਦਊਗੀ ਤੇ ਮੈਂ ਬਹੁਤ ਦੁਖੀ ਆ ਇਹ ਜਿਹੜਾ 에ਅਰਲਾਈਨ ਦੇ ਉੱਤੇ ਵਾਪਰਿਆ ਹੈਗਾ। SQ 321 ਜੋ ਇਹ ਫਲਾਈਟ ਲੰਡਨ ਦੇ ਹੀਥਰੋ 에ਅਰਪੋਰਟ ਤੋਂ ਸਿੰਗਾਪੁਰ ਨੂੰ ਜਾ ਰਹੀ ਸੀ, ਇਹ ਉਹਨਾਂ ਨੇ ਆਪਣੇ ਫੇਸਬੁੱਕ ਤੇ ਪਾਇਆ ਹੈਗਾ। ਟਰਬੂਲੈਂਸ ਮੋਸਟਲੀ ਜਹਾਜ਼ਾਂ ਦੇ ਵਿੱਚ ਹੁੰਦੀ ਹੈਗੀ ਆ, ਪਰ ਜਿਹੜੇ ਹੁਣ ਰਿਸਰਚਰਸ ਆ ਰਾਜਕਰਮਵੀਰ ਸਿੰਘ ਜੀ ਉਹ ਇਹ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਲਾਈਮੇਟ ਚੇਂਜ ਕਰਕੇ ਬਹੁਤ ਜ਼ਿਆਦਾ ਟਰਬੂਲੈਂਸ ਤੁਸੀਂ ਫੀਲ ਕਰਿਆ ਕਰੋਗੇ। ਸੋ ਇਹ ਦੇਖੋ ਵੀ ਕਿੱਥੇ ਤੱਕ ਅਸਰ ਜਾਣਾ ਆ ਤੇ ਇਹ ਫਿਰ ਹੁਣ ਬਾਈ 에ਅਰ ਜਾਣਾ ਵੀ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਖਤਰੇ ਵਾਲਾ ਹੀ ਕੰਮ ਹੁੰਦਾ ਜਾ ਰਿਹਾ ਹੈਗਾ। ਬਿਲਕੁਲ ਉਹ ਜੇ ਦੇਖਿਆ ਜਾਵੇ ਟਰੈਵਲਸ ਦੇ ਵਿੱਚ ਜਿਹੜਾ 에ਅਰ ਟਰੈਵਲ ਉਹ ਸਭ ਤੋਂ ਸੇਫ ਮੰਨਿਆ ਜਾਂਦਾ ਆ ਤੇ ਸਭ ਤੋਂ ਜਿਹੜਾ ਖਤਰਨਾਕ ਆ ਉਹ ਰੋਡਸ ਜਿਹੜੀਆਂ ਉਹ ਹੁੰਦੀਆਂ ਆ। ਨਿੱਤ ਆਏ ਦਿਨ ਆਪਾਂ ਨੂੰ ਪਤਾ ਹੀ ਆ ਵੀ ਰੋਡ ਦੇ ਉੱਤੇ ਵੀ ਕਿੰਨੇ ਐਕਸੀਡੈਂਟਸ ਹੁੰਦੇ ਹੀ ਰਹਿੰਦੇ, ਕਿੰਨੀਆਂ ਮੌਤਾਂ ਹੁੰਦੀਆਂ ਆ। ਪਰ ਜਦੋਂ ਜਹਾਜ਼ ਦੇ ਨਾਲ ਹੁੰਦੀ ਇੱਦਾਂ ਦੀ ਘਟਨਾ ਤਾਂ ਉਸ ਦੀ ਖਬਰ ਜਿਹੜੀ ਆ ਤੇ ਉਸ ਦੀ ਚਰਚਾ ਜਿਹੜੀ ਓਬਵੀਅਸਲੀ ਜ਼ਿਆਦਾ ਜਿਹੜੀ ਉਹ ਹੁੰਦੀ ਆ। ਅਸਰ ਪਤਾ ਨਹੀਂ ਕਿੱਥੇ ਤੱਕ ਜਿਹੜਾ ਆ ਉਹ ਪਈ ਹੀ ਜਾਣਾ ਹੈਗਾ। ਅਗਲੀ ਖਬਰ ਵਿੱਚ ਚਲੀਏ। ਅੱਜ ਭਾਰਤੀ ਮੂਲ ਦੇ 4 ਜਣੇ ਜਿਹੜੇ ਅਰੈਸਟ ਕੀਤੇ ਗਏ ਆ ਕੈਨੇਡਾ ਦੇ ਵਿੱਚ। ਭਾਈ ਹਰਦੀਪ ਸਿੰਘ ਨਿੱਜਰ ਹੁਣਾਂ ਨੂੰ ਕਤਲकांड ਦੇ ਸਬੰਧ ਦੇ ਵਿੱਚ ਉਹਨਾਂ ਦੀ ਕੋਰਟ ਦੀ ਹੀਅਰਿੰਗ ਆ। ਅਮਨਦੀਪ ਸਿੰਘ, ਕਰਨ ਬਰਾੜ, ਕਮਲਪ੍ਰੀਤ ਸਿੰਘ ਤੇ ਕਰਨਪ੍ਰੀਤ ਸਿੰਘ ਇਹ ਸਰੀ ਦੇ ਕੋਰਟ ਰੂਮ ਦੇ ਵਿੱਚ ਅੱਜ ਪੇਸ਼ ਹੋਣਗੇ। ਪਿਛਲੇ ਦਿਨਾਂ ਦੇ ਵਿੱਚ ਬਹੁਤੇ ਜਾਣੇ ਵੀਡੀਓ ਲਿੰਕ ਦੇ ਰਾਹੀਂ ਪੇਸ਼ ਹੋਏ ਸੀ। ਹੁਣ ਇਹ ਦੇਖਦੇ ਆ ਵੀ ਅੱਜ ਇਹ ਜਿਹੜੀ ਕੋਰਟ ਆ ਪਰਸਨਲੀ ਉੱਥੇ ਹੋਣਗੇ ਜਾਂ ਸਟਿਲ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਵੀਡੀਓ ਕਾਨਫਰੰਸ ਦੇ ਥਰੂ ਹੋਊਗੀ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਆਲਰੇਡੀ ਕਹਿ ਚੁੱਕੇ ਆ ਵੀ ਭਾਰਤੀ ਸਰਕਾਰ ਦੇ ਜਿਹੜੇ ਬੰਦੇ ਆ ਉਹ ਇਸ ਕਤਲ ਦੇ ਵਿੱਚ ਇਨਵੋਲਵ ਸੀਗੇ, ਪਰ ਇੰਡੀਆ ਵਾਲੇ ਇਸ ਨੂੰ ਜਿਹੜੇ ਆ ਡਿਨਾਈ ਕਰ ਰਹੇ ਹੈਗੇ ਆ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕਿਹਾ ਵੀ ਕ੍ਰੈਡੀਬਲ ਇੰਟੈਲੀਜੈਂਸ ਉਹਨਾਂ ਕੋਲ ਹੈਗੀ ਆ ਭਾਈ ਨਿੱਜਰ ਹੁਣਾਂ ਨੂੰ ਕਤਲकांड ਦੀ, ਜਿਹਦੇ ਵਿੱਚ ਇੰਡੀਅਨ ਗਵਰਨਮੈਂਟ ਇਨਵੋਲਵ ਹੈਗੀ ਆ। ਸੋ ਇਹਦੇ ਬਾਰੇ ਜੇ ਵੀ ਕੋਈ ਅਪਡੇਟ ਆਈ ਉਹ ਆਪਾਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਜੀ। ਬਿਲਕੁਲ। ਸੋ ਪਿਛਲੇ ਜਦੋਂ ਆਪਾਂ ਕੀਤਾ ਸੀਗਾ ਉਦੋਂ ਆਪਾਂ ਲਾਈਵ ਵੀ ਜਿਹੜਾ ਉਹ ਦਿਖਾਇਆ ਸੀ। ਜੇ ਇਸ ਵਾਰ ਲਿੰਕ ਹੋਇਆ ਤੇ ਆਪਾਂ ਉਹ ਵੀ ਜਿਹੜਾ ਉਹ ਟਰਾਈ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਹਾਂ। ਪਰ ਬਾਕੀ ਬਾਅਦ ਦੇ ਵਿੱਚ ਜੋ ਵੀ ਅਪਡੇਟਸ ਆਈਆਂ ਉਸ ਦੇ ਵਿੱਚ ਹੋਊਗਾ। ਪਹਿਲੀ ਵਾਰੀ ਤਾਂ ਸਿਰਫ ਅਦਾਲਤ ਮੂਹਰੇ ਪੇਸ਼ ਕਰਕੇ ਅਗਲੀ ਤਰੀਕ ਹੀ ਜਿਹੜੀ ਉਹ ਪਈ ਸੀ ਵੀ ਜੋ ਪੰਜਾਬੀ 'ਚ ਕਰਨਾ ਆ, ਅੰਗਰੇਜ਼ੀ 'ਚ ਕਰਨਾ ਆ, ਇਹੀ ਜਿਹੜੀਆਂ ਉੱਥੇ ਚਰਚਾਵਾਂ ਹੋਈਆਂ ਸੀ। ਜਿਹੜਾ ਲੇਟੈਸਟ ਚੌਥਾ ਸ਼ੂਟਰ ਜਿਹਨੂੰ ਕਥਿਤ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਉਹਨੂੰ ਫੜਿਆ ਸੀ, ਉਸ ਦਾ ਪਿਛਲੀ ਦੀ ਜਿਹੜੀ ਪਹਿਲੀ ਪੇਸ਼ੀ ਦੇ ਉੱਤੇ ਵਕੀਲ ਲੇਟ ਬਹੁਤ ਆਇਆ ਸੀ। ਅੱਧੇ ਘੰਟੇ ਤੋਂ ਵੀ ਵੱਧ ਜਿਹੜਾ ਆ ਉਸ ਦਾ ਵਕੀਲ ਆ ਉਹ ਲੇਟ ਉੱਥੇ ਆਇਆ ਸੀਗਾ ਤੇ ਸੋ ਪਰ ਉਸ ਦੀ ਵੀ ਫਿਰ ਅਗਲੀ ਤਰੀਕ ਆ ਉਹ ਪੈ ਗਈ ਸੀਗੀ। ਸੋ ਹੁਣ ਦੇਖੋ ਅੱਜ ਇਸ ਮਾਮਲੇ ਦੇ ਵਿੱਚ ਕੀ ਅੱਗੇ ਅਪਡੇਟ ਜਿਹੜੀ ਉਹ ਆਉਂਦੀ ਆ। ਫਸਟ ਡਿਗਰੀ ਕਤਲ ਤੇ ਕਤਲ ਦੀ ਸਾਜ਼ਿਸ਼ ਰਚਣ ਦੇ ਜਿਹੜੇ ਦੋਸ਼ ਆ ਇਹਨਾਂ ਚਾਰਾਂ ਦੇ ਉੱਤੇ ਇਹ ਲੱਗੇ ਹੈਗੇ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਜਿੱਦਾਂ ਆਪਾਂ ਕੱਲ ਖਬਰ ਸ਼ੇਅਰ ਕੀਤੀ ਸੀ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਮੌਜੂਦਾ ਜਿਹੜੇ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਆ ਨੇਤਨਯਾਹੂ ਤੇ ਜਿਹੜਾ ਹਮਾਸ ਦਾ ਲੀਡਰ ਆ ਉਹਨਾਂ ਦੋਨਾਂ ਦੇ ਖਿਲਾਫ ਜਿਹੜੇ ਅਰੈਸਟ ਵਾਰੰਟ ਆ ਉਹ ਇਸ਼ੂ ਕਰ ਦਿੱਤੇ ਸੀ।
ਹੁਣ ਸਾਬਕਾ ਇਜ਼ਰਾਈਲੀ ਪ੍ਰਾਈਮ ਮਿਨਿਸਟਰ ICC ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੀ ਡੀਫੰਡ ਦੀ ਮੰਗ ਜਿਹੜੀ ਉਸਨੇ ਚੱਕ ਦਿੱਤੀ ਹੈਗੀ ਆ। ਕਹਿੰਦਾ ਵੀ ਜਿਹੜਾ ਨਿਤਨਿਆਹੂ ਨੂੰ ਵਾਰ ਕ੍ਰਾਈਮਸ ਦੇ ਤਹਿਤ ਅਰੈਸਟ ਵਾਰੰਟ ਜਾਰੀ ਕੀਤੇ ਆ, ਇਹ ਇੱਕ ਸ਼ਰਮਨਾਕ ਕਾਰਾ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਲਈ। ਸੋ ਆਪਣੇ ਸਾਹਮਣੇ ਹੀ ਆ ਦੁਨੀਆ ਭਰ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ, ਗਾਜ਼ਾ ਦੇ ਵਿੱਚ ਜੋ ਕੁਝ ਹੋ ਰਿਹਾ ਆ, ਜੋ ਹਮਾਸ ਨੇ ਕੀਤਾ ਤੇ ਜੋ ਹੁਣ ਇਜ਼ਰਾਈਲੀ ਜਿਹੜੇ ਉੱਥੇ ਕਰ ਰਹੇ ਆ, ਤਾਂ ਉਹਦੇ ਵਿੱਚ ਲੈ ਕੇ ਜੇ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੋਨਾਂ ਨੂੰ ਹੀ ਅਰੈਸਟ ਕਰਨ ਦੀ ਗੱਲ ਕਰਦਾ ਆ, ਤਾਂ ਇਜ਼ਰਾਈਲੀ ਜਿਹੜੇ ਆ ਉਹਨੂੰ ਡੀਫੰਡ ਕਰਨ ਦੀ ਗੱਲ ਕਰਦੇ ਹੈਗੇ ਆ। ਸੋ ਇਹ ਪ੍ਰੋਸੀਕਿਊਟਰ ਜਿਹੜੇ ਸੀਗੇ ਕਰੀਮ ਖਾਨ, ਉਹਨਾਂ ਦੇ ਆਫਿਸ ਨੇ ਕਿਹਾ ਸੀਗਾ ਵੀ ਉਹਨਾਂ ਦੇ ਕੋਲ ਇਨਫ ਐਵੀਡੈਂਸ ਕਲੈਕਟ ਹੋਇਆ ਆ, ਸਬੂਤ ਇਨਫ ਨੇ ਜਿਹਦੇ ਵਿੱਚ ਇਹ ਗਰਾਊਂਡਸ ਬਣਦੀਆਂ ਆ ਵੀ ਨਿਤਨਿਆਹੂ ਤੇ ਗੈਲੈਂਟ ਆ, ਇਹਨਾਂ ਦੋਨਾਂ ਦੇ ਉੱਤੇ ਇਹ ਜ਼ਿੰਮੇਵਾਰੀ ਬਣਦੀ ਆ, ਇਹਨਾਂ ਦੇ ਮੋਢਿਆਂ ਦੇ ਉੱਤੇ ਇਹ ਜ਼ਿੰਮੇਵਾਰੀ ਦਾ ਭਾਰ ਆ। ਵਾਰ ਕ੍ਰਾਈਮਸ ਤੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਇੱਥੇ ਸਟੇਟ ਆਫ ਪੈਲਸਟੀਨ ਦੀ ਜਿਹੜੀ ਥਾਂ ਆ ਉਹਦੇ ਵਿੱਚ ਇਹਨਾਂ ਨੇ ਕਮਿਟ ਕੀਤੇ ਆ। ਚਾਹੇ ਕਹਿੰਦੇ ਵੀ ਉਹਨਾਂ ਨੂੰ ਭੁੱਖ ਦੇ ਨਾਲ ਉਹ ਮਾਰ ਰਹੇ ਹੋਣ ਤੇ ਜਾਣ ਬੁੱਝ ਕੇ, ਜਾਂ ਜਿੱਦਾਂ ਹਮਾਸ ਵਾਲਿਆਂ ਨੇ ਸਿਵਿਲੀਅਨ ਪਾਪੂਲੇਸ਼ਨ ਦੇ ਉੱਤੇ ਅਟੈਕ ਕੀਤਾ ਸੀ ਤੇ ਜਿੱਦਾਂ ਬਾਅਦ 'ਚ ਇਜ਼ਰਾਈਲੀ ਵੀ ਕਰ ਰਹੇ ਆ, ਤੇ ਉਸ ਨੂੰ ਲੈ ਕੇ ਇਹ ਸਾਰਾ ਕੁਝ ਚੱਲ ਰਿਹਾ ਆ। ਇਸ ਦੇ ਨਾਲ ਨਾਲ ਜਿਹੜਾ ਉਹ ਦੇਖਿਆ ਜਾਵੇ ਤਾਂ ਹਮਾਸ ਦਾ ਲੀਡਰ ਯਹੀਆ ਸਿਨਵਰ, ਉਸ ਦੇ ਉਲਟ ਵੀ ਜਿਹੜੇ ਅਰੈਸਟ ਵਾਰੰਟ ਆ ਉਹ ਸੀਕ ਕਰ ਰਹੇ ਹੈਗੇ ਆ। ਪਰ ਹੁਣ ICC ਦੇ ਉਲਟ ਜਿਹੜੇ ਆ ਡੀਫੰਡ ਦੀ ਜਿਹੜੀ ਆ ਉਹ ਚਰਚਾ ਜਿਹੜੀ ਉਹ ਛੁੜੀ ਹੈਗੀ ਆ। ਸੋ ਆਪਾਂ ਨੂੰ ਯਾਦ ਹੋਣਾ ਆ ਵੀ ਇੱਥੇ ਅਮਰੀਕਾ ਵਿੱਚ ਵੀ ਜਦੋਂ ਪੁਲਿਸ ਦੀ ਡੀਫੰਡ ਦਾ, ਪੁਲਿਸ ਦਾ ਰੌਲਾ ਬਹੁਤ ਜਿਹੜਾ ਉਹ ਚੱਲਿਆ ਸੀ, ਕਿਸ ਤਰੀਕੇ ਦੇ ਨਾਲ ਉਦੋਂ ਇੱਥੇ ਵੀ ਜਿਹੜਾ ਰੌਲਾ ਰੱਪਾ ਪੈਂਦਾ ਜਿਹੜਾ ਉਹ ਰਿਹਾ ਸੀ। ਪਰ ਹੁਣ ਇੰਟਰਨੈਸ਼ਨਲ ਜਿਹੜੀ ਕ੍ਰਿਮੀਨਲ ਕੋਰਟ ਆ ਉਸ ਦੇ ਦੁਆਰਾ ਜਿਹੜੇ ਅਰੈਸਟ ਵਾਰੰਟ ਜਾਰੀ ਕਰਨ ਤੋਂ ਬਾਅਦ 'ਚ ਇਹ ਹੁਣ ਨਵਾਂ ਜਿਹੜਾ ਵਿਵਾਦ ਆ ICC ਨੂੰ ਲੈ ਕੇ ਜਿਹੜਾ ਉਹ ਚੱਲ ਚੁੱਕਾ ਹੈ। ਫਰਾਂਸ, ਬੈਲਜੀਅਮ ਤੇ ਸਲੋਵੇਨੀਆ ਇਸ ਸਪੋਰਟ ਦੇ ਵਿੱਚ ਆਏ ਆ ਵੀ ਇਹ ਬੰਦੇ ਜੋ ਆ ਅਰੈਸਟ ਹੋਣੇ ਚਾਹੀਦੇ ਆ। ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ, ਡਿਫੈਂਸ ਮਿਨਿਸਟਰ ਯੋਆਵ ਗੈਲੈਂਟ ਤੇ 3 ਹਮਾਸ ਦੇ ਲੀਡਰ ਜਿਹਦੇ ਵਿੱਚ ਯਹੀਆ ਸਿਨਵਰ, ਮੁਹੰਮਦ ਦੇਫ ਤੇ ਇਸਮਾਇਲ ਹਨੀਏ, ਇਹ ਸਾਰਿਆਂ ਨੂੰ ਵਾਰ ਕ੍ਰਾਈਮ ਤੇ ਕ੍ਰਾਈਮਸ ਅਗੇਂਸਟ ਹਿਊਮੈਨਿਟੀ ਗਾਜ਼ਾ ਸਟ੍ਰਿਪ ਤੇ ਇਜ਼ਰਾਈਲ ਦੇ ਵਿੱਚ ਚਾਰਜ ਕੀਤਾ ਗਿਆ। ਕਹਿੰਦੇ ਲੱਗਦਾ ਤਾਂ ਬੜਾ ਔਖਾ ਆ ਵੀ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਅਰੈਸਟ ਕੀਤਾ ਜਾਊਗਾ, ਪਰ ਇੱਕ ਤਰ੍ਹਾਂ ਦੇ ਨਾਲ ਇਜ਼ਰਾਈਲ ਨੂੰ ਆਈਸੋਲੇਟ ਜ਼ਰੂਰ ਕੀਤਾ ਗਿਆ ਆ ਇਸ ਕੋਰਟ ਵੱਲੋਂ। 35,000 ਤੋਂ ਵੱਧ ਹੁਣ ਤੱਕ ਫਲਸਤੀਨੀਅਨ ਮਾਰੇ ਜਾ ਚੁੱਕੇ ਆ। ਗਾਜ਼ਾ ਦੀ ਹੈਲਥ ਮਿਨਿਸਟਰੀ ਦੇ ਮੁਤਾਬਕ 75,000 ਤੋਂ ਲੈ ਕੇ 1 ਲੱਖ ਤਾਈਂ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। 80% ਫਲਸਤੀਨੀਅਨ ਦੀ ਪੋਪੂਲੇਸ਼ਨ ਜੋ 2.3 ਮਿਲੀਅਨ ਆ ਉਹ ਡਿਸਪਲੇਸ ਹੋ ਗਈ ਹੈਗੀ ਆ। ਸੋ ਬਹੁਤ ਜਿਹੜੀ ਬੁਰੀ ਸਿਚੁਏਸ਼ਨ ਆ ਉੱਥੇ ਬਣੀ ਹੋਈ ਹੈਗੀ ਆ। ਤੇ ਅਗਲੀ ਖਬਰ ਵੱਲ ਚੱਲੀਏ। ਸਰੋਤਿਆਂ ਨੂੰ ਯਾਦ ਹੋਊਗਾ ਅੱਜ ਦੇ ਦਿਨ ਇੰਡੀਆ ਦਾ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਬੰਬ ਧਮਾਕੇ ਦੇ ਵਿੱਚ ਮਾਰਿਆ ਗਿਆ ਸੀ। ਅਕਤੂਬਰ 1984 ਦੇ ਵਿੱਚ ਜਦੋਂ ਇੰਦਰਾ ਗਾਂਧੀ ਮਾਰੀ ਗਈ ਸੀ ਤੇ ਉਸ ਟਾਈਮ ਜਿਹੜਾ ਰਾਜੀਵ ਗਾਂਧੀ ਕਲਕੱਤੇ ਦੇ ਵਿੱਚ ਸੀਗਾ ਤੇ ਬੜੀ ਕਾਹਲੀ ਦੇ ਨਾਲ ਇਹ ਪਹੁੰਚਿਆ ਦਿੱਲੀ, ਤੇ ਉੱਥੇ ਲਲਿਤ ਮਾਕਨ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, HKL ਭਗਤ ਵਰਗੇ ਹੋਰ ਚੇਲੇ ਚਾਟਲੇ ਇਹਦੇ ਸੀਗੇ। ਏਮਸ ਜਿਹੜਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਆ, ਉੱਥੇ ਉਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਕੀ ਕਰਦੇ ਆ, ਵੀ ਮੇਰੀ ਮਾਂ ਉਹਨਾਂ ਨੇ ਮਾਰਤੀ ਆ। ਤੇ 3 ਦਿਨ ਜੋ ਉੱਥੇ ਇੰਡੀਆ ਦੇ ਵਿੱਚ ਵਾਪਰਿਆ ਉਹ ਸਿੱਖਾਂ ਨੂੰ ਪਤਾ ਆ, ਸਿੱਖਾਂ ਦਾ ਜਿੰਨਾ ਵੱਡਾ ਜੈਨੋਸਾਈਡ ਉੱਥੇ ਹੋਇਆ। ਉਸ ਤੋਂ ਬਾਅਦ ਇਹ ਪ੍ਰਾਈਮ ਮਿਨਿਸਟਰ ਬਣਿਆ ਰਾਜੀਵ ਗਾਂਧੀ। ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਸਿਧਾਰਥ ਸ਼ੰਕਰ ਰੇ ਨੂੰ ਇਹਨੇ ਉੱਥੇ ਦਾ ਗਵਰਨਰ ਲਾਇਆ, ਰਵੀਰੋ ਨੂੰ ਪੁਲਿਸ ਦਾ ਚੀਫ ਲਾਇਆ, ਬਰਨਾਲੇ ਨੂੰ ਕਹਾੜਾ ਵਰਤਿਆ ਆਪਣਾ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ, ਤੇ ਉੱਥੋਂ ਪੂਰੀ ਜਿਹੜਾ ਆ ਸਿੱਖਾਂ ਦਾ ਘਾਣ ਕਰਾਇਆ ਤੇ ਰੱਜ ਕੇ ਜਿਹੜਾ ਸਿੱਖਾਂ ਦਾ ਖੂਨ ਪੀਤਾ ਤਾਂ ਕਿ 1999 ਦੀਆਂ ਜਿਹੜੀਆਂ ਚੋਣਾਂ ਆ ਉਹ ਪੂਰੀ ਤਰ੍ਹਾਂ ਜਿੱਤ ਸਕੇ। ਇਸ ਤੋਂ ਬਾਅਦ ਸ਼੍ਰੀਲੰਕਾ ਦੇ ਵਿੱਚ ਪਹਿਲਾਂ ਤਾਮਿਲਾਂ ਨੂੰ ਟ੍ਰੇਨ ਕੀਤਾ ਗਿਆ, ਉਹ ਤੋਂ ਬਾਅਦ ਫਿਰ ਸਿੱਖ ਰੈਜੀਮੈਂਟ ਉੱਥੇ ਭੇਜ ਦਿੱਤੀ। 18 20 ਸਾਲ ਦੇ ਸਿੱਖਾਂ ਦੇ ਜਿਹੜੇ ਜਵਾਕ ਆ ਉਸ ਟਾਈਮ ਮਿਲਟਰੀ ਦੇ ਵਿੱਚ ਸੀ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਮਾਰੇ ਗਏ ਕਿਉਂਕਿ ਇਹਨਾਂ ਨੇ ਸਿੱਖ ਰੈਜੀਮੈਂਟ ਜਿਹੜੇ ਉੱਥੇ ਸ਼੍ਰੀਲੰਕਾ 'ਚ ਲਿੱਟੇ ਵਾਲੇ ਸੀ ਤਾਮਿਲਸ, ਉਹਨਾਂ ਦੇ ਉਲਟ ਭੇਜੀ। ਪਹਿਲਾਂ ਉਹਨਾਂ ਨੂੰ ਟ੍ਰੇਨ ਕੀਤਾ, ਬਾਅਦ 'ਚ ਸਿੱਖਾਂ ਨੂੰ ਹੀ ਮਰਵਾਇਆ। ਤੇ ਅੱਜ ਦੀ ਡੇਟ ਤੱਕ ਵੀ ਜਿਹੜੇ ਸ਼੍ਰੀਲੰਕਨ ਤਾਮਿਲ ਹੈਗੇ ਆ ਉਹ ਸਿੱਖਾਂ ਨੂੰ ਬਹੁਤ ਹੇਟ ਕਰਦੇ ਆ ਵੀ ਤੁਸੀਂ ਸਾਨੂੰ ਇੰਨਾ ਮਾਰਿਆ, ਜਿਹੜੀ ਸਾਡੀ ਉੱਥੇ ਆਜ਼ਾਦੀ ਦੀ ਮੂਵਮੈਂਟ ਚੱਲਦੀ ਸੀ ਉਹ ਖਤਮ ਕੀਤੀ। ਹਾਲਾਂਕਿ ਸਾਰਿਆਂ ਨੂੰ ਪਤਾ ਆ ਵੀ ਉਹ ਸਿਰਫ ਨੌਕਰ ਸੀਗੇ, ਉਹਨਾਂ ਨੂੰ ਜੋ ਉੱਥੇ ਦਾ ਹੁਕਮ ਆ ਉਹ ਮੰਨਣਾ ਹੀ ਪੈਣਾ ਸੀਗਾ।
ਬਹੁਤ ਕੁਝ ਹੋਇਆ ਤੇ ਉਹ ਤੋਂ ਬਾਅਦ ਫਿਰ ਰਾਜੀਵ ਗਾਂਧੀ ਜਿੱਥੇ ਜਿੱਥੇ ਇਸ ਨੂੰ ਸਾਊਥ ਦੇ ਵਿੱਚ ਬੜਾ ਸੇਫ ਮੰਨਿਆ ਜਾਂਦਾ ਸੀ, ਉੱਥੇ ਹੀ ਇੱਕ ਬੀਬੀ ਨੇ ਬੰਬ ਦੇ ਨਾਲ ਇਸ ਨੂੰ ਉਡਾ ਦਿੱਤਾ ਸੀ। ਤੇ ਇਹ ਸਾਰੇ ਕਾਸੇ ਦੇ ਜਿਹੜੀ ਬੜੀ ਰਿਪੋਰਟਿੰਗ ਪਿਛਲੇ ਸਾਲਾਂ ਦੇ ਵਿੱਚ ਹੋਈ ਹੈਗੀ ਆ। ਬਾਰਬਰਾ ਕ੍ਰੋਸੈਟੇ ਕਰਕੇ ਇੱਕ ਨਿਊਯਾਰਕ ਟਾਈਮਜ਼ ਦੀ ਜਰਨਲਿਸਟ ਆ, ਉਹਨ ਬਹੁਤ ਜ਼ਿਆਦਾ ਇਹਦੇ ਉੱਤੇ ਲਿਖਿਆ ਕਿਉਂਕਿ ਉਸ ਟਾਈਮ ਦੇ ਉੱਤੇ ਉੱਥੇ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਉਹ ਟੀਚ ਵੀ ਕਰਦੀ ਹੁੰਦੀ ਸੀ। ਸੋ ਅੱਜ ਦੇ ਦਿਨ ਰਾਜੀਵ ਗਾਂਧੀ ਨੂੰ ਇੱਕ ਤਾਮਿਲ ਬੀਬੀ ਨੇ ਜਿਹੜਾ ਆ ਬੰਬ ਦੇ ਨਾਲ ਮਾਰ ਦਿੱਤਾ ਸੀ। ਜੀ ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਈਰਾਨ ਦੇ ਵਿੱਚ ਜਿਹੜੇ ਉੱਥੇ ਦੇ ਰਾਸ਼ਟਰਪਤੀ ਇਬਰਾਹਿਮ ਰਈਸੀ ਦੀ ਹੈਲੀਕਾਪਟਰ ਦੇ ਹਾਦਸੇ ਦੇ ਵਿੱਚ ਮੌਤ ਤੋਂ ਬਾਅਦ 'ਚ ਕਹਿੰਦੇ ਆ ਵੀ ਹੁਣ ਉੱਥੇ ਅਗਲੀ ਜਿਹੜੀ ਸਕਸੈਸ਼ਨ ਆ ਉਸ ਨੂੰ ਲੈ ਕੇ ਵੀ ਰੌਲਾ ਪੈ ਰਿਹਾ। ਰਈਸੀ ਦੀ ਮੌਤ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਈਰਾਨ ਦੀ ਸਕਸੈਸ਼ਨ ਕਿਹੜੇ ਪਾਸੇ ਵੱਲ ਨੂੰ ਜਾਊਗੀ, ਇਹ ਹੁਣ ਦੇਖਣ ਵਾਲੀ ਗੱਲ ਆ। ਰਾਸ਼ਟਰਪਤੀ ਇਬਰਾਹਿਮ ਰਈਸੀ ਦੇ ਨਾਲ ਫੋਰਨ ਮਿਨਿਸਟਰ ਉਹਨਾਂ ਦੀ ਵੀ ਮੌਤ ਹੋਈ ਸੀ ਤੇ ਕਹਿੰਦੇ ਵੀ ਹੁਣ ਈਰਾਨ ਦਾ ਜਿਹੜਾ ਨੰਬਰ 1 ਬੰਦਾ ਖਮੀਨੀ ਆ, ਉਸ ਦਾ ਜਿਹੜਾ ਮੁੰਡਾ ਆ ਮੁਜਤਬਾ, ਉਹ ਕਹਿੰਦੇ ਵੀ ਹੁਣ ਇੱਕ ਕੰਟੈਂਡਰ ਦੇ ਤੌਰ ਦੇ ਉੱਤੇ ਸਾਹਮਣੇ ਜਿਹੜੇ ਉਹ ਨਜ਼ਰ ਆ ਰਹੇ ਆ। 85 ਸਾਲਾ ਜਿਹੜੇ ਖਮੀਨੀ ਆ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਇਸ ਟਾਈਮ ਪੋਪੂਲਰ ਆ ਤੇ ਜਿੱਦਾਂ ਆਪਾਂ ਜਾਣਦੇ ਹਾਂ ਵੀ ਉੱਥੋਂ ਦੇ ਸੁਪਰੀਮ ਲੀਡਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਜਿਹੜਾ ਉਹ ਮੰਨਿਆ ਜਾਂਦਾ ਆ। ਕੋਈ ਰਾਸ਼ਟਰਪਤੀ ਹੋਵੇ, ਕੋਈ ਅਹੁਦੇਦਾਰ ਹੋਵੇ, ਕੋਈ ਕੁਛ ਹੋਵੇ, ਸੁਪਰੀਮ ਲੀਡਰ ਦਾ ਉੱਥੇ ਦਾ ਜਿਹੜਾ ਕਹਿਣਾ ਆ ਉਹ ਅੰਤ ਹੀ ਜਿਹੜਾ ਉਹ ਦੇਖਿਆ ਜਾਂਦਾ ਆ। ਉਸ ਦੇ ਦੁਆਰਾ ਆਲਰੇਡੀ ਜਿਹੜੇ ਰਾਸ਼ਟਰਪਤੀ ਰੀਸੀ ਆ ਮਰਹੂਮ, ਉਹਨਾਂ ਨੂੰ ਜਿਹੜਾ ਸ਼ਹੀਦ ਆ ਉਹ ਘੋਸ਼ਿਤ ਕੀਤਾ ਜਿਹੜਾ ਉਹ ਜਾ ਚੁੱਕਾ ਹੈਗਾ ਆ। ਸੋ ਹੁਣ ਦੇਖੋ ਅੱਗੇ ਉੱਥੇ ਕੀ ਬਣਦਾ ਆ। ਤੇ ਕਹਿੰਦੇ ਵੀ ਹੁਣ ਉਹਨਾਂ ਦੇ ਅਖੀਰਲੀ ਕਹਿ ਲਓ ਵੀ ਲਾਸਟ ਦੇ ਵਿੱਚ ਜਦੋਂ ਮਗਰ ਚੱਲਣਾ ਆ ਤੇ ਹਜ਼ਾਰਾਂ ਹੀ ਲੱਖਾਂ ਦਾ ਜਿਹੜਾ ਇਕੱਠ ਆ ਉਹ ਉੱਥੇ ਹੋਵੇਗਾ। ਤੇ ਇਸ ਟਾਈਮ 5 ਦਿਨਾਂ ਦਾ ਜਿਹੜਾ ਸ਼ੋਕ ਆ ਉਹ ਉੱਥੇ ਉਹਨਾਂ ਨੇ ਐਲਾਨਿਆ ਹੈਗਾ ਆ। ਸੋ ਰੀਸੀ ਦਾ ਮੁੰਡਾ ਆਪ ਜਿਹੜਾ ਖਮੀਨੀ ਦਾ ਮੁੰਡਾ ਜੇ ਉਹ ਪ੍ਰੈਜ਼ੀਡੈਂਟ ਬਣਦਾ ਤੇ ਉਹ ਆਪ ਜੇ ਸੁਪਰੀਮ ਲੀਡਰ ਆ ਤਾਂ ਫਿਰ ਘਰ ਦੇ ਵਿੱਚ ਹੀ ਕਹਿ ਸਕਦੇ ਆ ਵੀ ਈਰਾਨ ਦੀ ਜਿਹੜੀ ਬਾਗਡੋਰ ਆ ਉਹ ਪੂਰੀ ਦੀ ਪੂਰੀ ਜਿਹੜੀ ਉਹ ਆ ਜਾਵੇਗੀ। ਜੀ, ਸੋ ਬਿਲਕੁਲ ਇਹਦੇ ਬਾਰੇ ਥੋੜਾ ਜਿਹਾ ਡਿਟੇਲ ਕਰਦੇ ਜਾਈਏ ਤਾਂ ਕਿ ਜਿਹੜਾ ਆਪਣੀ ਸਰਕਾਰ ਆ ਸਾਡੀ ਅਮਰੀਕਾ ਦੀ, ਉਹਨਾਂ ਦਾ ਵੀ ਜਿਹੜਾ ਪਰਦਾਫਾਸ਼ ਹੋਵੇ ਵੀ ਇਹਨਾਂ ਦਾ ਕੀ ਸਟੈਂਡ ਹੈਗਾ ਆ। ਜਿਹੜਾ ਰੇਸੀ ਹੈਗਾ, ਮੈਂ ਕੱਲ ਕਾਫੀ ਜਰਨਲਿਸਟ ਦੀ ਇੰਟਰਵਿਊ ਦੇਖ ਰਿਹਾ ਸੀ, ਉਸ ਨੂੰ ਬੂਚੜ ਆਫ ਈਰਾਨ ਕਰਕੇ ਵੀ ਜਾਣਿਆ ਜਾਂਦਾ ਆ। ਪਿਛਲੇ ਸਮੇਂ ਦੇ ਵਿੱਚ ਜਦੋਂ ਬੀਬੀਆਂ ਦਾ ਇੱਕ ਦੋ ਬੀਬੀਆਂ ਨੂੰ ਫਾਂਸੀ ਵੀ ਚਾੜਿਆ, ਉਹਨਾਂ ਦੇ ਹਿਜ਼ਬ ਨੂੰ ਲੈ ਕੇ ਬਹੁਤ ਪ੍ਰੋਟੈਸਟ ਹੋਏ ਸੀ। ਬਹੁਤ ਸਾਰੇ ਜਿਹੜੇ ਪੋਲੀਟੀਕਲ ਓਪੋਨੈਂਟਸ ਆ ਉਹਨਾਂ ਦੇ ਕਤਲ ਦੇ ਵਿੱਚ ਇਨਵੋਲਵ ਆ। ਬਹੁਤ ਸਾਰੇ ਜਰਨਲਿਸਟ ਦੇ ਅਗੇਂਸਟ ਵੀ। ਇੱਕ ਜਰਨਲਿਸਟ ਬੀਬੀ ਦੀ ABC ਚੈਨਲ ਦੇ ਉੱਤੇ ਇੰਟਰਵਿਊ ਹੋ ਰਹੀ ਸੀ, ਉਹ ਕਹਿੰਦੀ ਪਈ ਜੋ ਮਰਜ਼ੀ ਲੋਕ ਕਹੀ ਜਾਣ, ਈਰਾਨ ਦੇ ਵਿੱਚ ਲੋਕਾਂ ਨੇ ਭੰਗੜੇ ਪਾਏ ਆ ਵੀ ਇਹ ਬੂਚੜ ਆਫ ਈਰਾਨ ਮਾਰਿਆ ਗਿਆ ਹੈਗਾ, ਵੀ ਇਦਾਂ ਦਾ ਬੰਦਾ ਸੀ। ਦੂਸਰੇ ਪਾਸੇ ਜਿਹੜਾ ਭਾਰਤ ਦੀ ਸਰਕਾਰ ਆ, ਇੰਡੀਆ ਦੀ ਸਰਕਾਰ ਆ, ਉਹਨਾਂ ਨੇ ਆਪਣਾ ਝੰਡਾ ਜਿਹੜਾ ਹਾਫ ਡਾਊਨ ਕੀਤਾ ਹੈਗਾ। ਇੰਡੀਆ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ, ਉਹ ਆਫੀਸ਼ੀਅਲ ਸੈਰੇਮਨੀ ਜੋ ਹੋਣੀ ਆ ਇਸ ਦੇ ਫਿਊਨਰਲ ਦੀ, ਜੋ ਈਰਾਨ ਦੇ ਪ੍ਰੈਜ਼ੀਡੈਂਟ ਆ ਉੱਥੇ ਪਹੁੰਚ ਰਹੇ ਹੈਗੇ ਆ। ਇੱਕ ਦਿਨ ਦਾ ਸ਼ੋਕ ਵੀ ਉਹਨਾਂ ਨੇ ਭਾਰਤ ਵਿੱਚ ਐਲਾਨਿਆ ਹੈ ਇਸ ਦੀ ਮੌਤ ਤੇ। ਸੋ ਹੁਣ ਇੱਕ ਪਾਸੇ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਇੰਡੀਆ ਸਾਡਾ ਸਟ੍ਰੈਟੇਜਿਕ ਪਾਰਟਨਰ ਆ। ਕੀ ਹੁਣ ਜਿਹੜੀ ਬਾਈਡਨ ਦੀ ਸਰਕਾਰ ਆ ਉਹ ਸੋਚੂਗੀ ਵੀ ਜਿਹੜਾ ਇੰਡੀਆ ਇੱਕ ਜ਼ਾਲਮ ਬੰਦੇ ਦੇ ਮਰਨ ਦੇ ਉੱਤੇ ਆਪਣੇ ਝੰਡੇ ਹਾਫ ਕਰਦਾ ਆ ਤੇ ਤੁਸੀਂ ਜਿਹੜਾ ਆ ਇੰਡੀਆ ਦੇ ਨਾਲ ਐਜ਼ ਏ ਸਟ੍ਰੈਟੇਜਿਕ ਪਾਰਟਨਰ ਬਣੋਗੇ। ਬਹੁਤ ਸਾਰਾ ਮਿਡਲ ਈਸਟ ਦੇ ਵਿੱਚ ਜਿਹੜਾ ਪ੍ਰੋਬਲਮ ਹੈਗੀ ਆ ਉਹ ਈਰਾਨ ਦੀ ਹੈਗੀ ਆ। ਬਹੁਤ ਸਾਰੇ ਮੁਲਕਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਕਿਸ ਤਰ੍ਹਾਂ ਉੱਥੇ ਜਿਹੜਾ ਟੈਰਰਿਜ਼ਮ ਆ ਇਹਨਾਂ ਵੱਲੋਂ ਫੈਲਾਇਆ ਜਾਂਦਾ ਹੈਗਾ। ਸੋ ਅਮਰੀਕਾ ਦੀ ਸਰਕਾਰ ਵੀ ਇਸ ਕਟਹਿਰੇ 'ਚ ਆ ਕੇ ਖੜਦੀ ਆ ਵੀ ਉਹਨਾਂ ਮੁਲਕਾਂ ਦੇ ਨਾਲ ਤੁਸੀਂ ਦੋਸਤੀ ਰੱਖੋਗੇ ਜਿਹੜੇ ਮੁਲਕ ਦੂਜੇ ਮੁਲਕਾਂ ਦੇ ਵਿੱਚ ਜਿਹੜੇ ਟੈਰਰਿਜ਼ਮ ਫੈਲਾਉਂਦੇ ਹੈਗੇ ਆ, ਆਪਣੇ ਹੀ ਲੋਕਾਂ ਦੇ ਉੱਤੇ ਜ਼ੁਲਮ ਕਰਦੇ ਆ। ਜੇ ਕੋਈ ਜਰਨਲਿਸਟ ਐਕਸਪੋਜ਼ ਕਰਦਾ ਆ, ਉਹਨਾਂ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਜਾ ਕੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਹੁਣ ਜਿਹੜਾ ਵਾਈਟ ਹਾਊਸ ਆ ਉਹਦੇ ਉੱਤੇ ਇੱਕ ਕੁਐਸਚਨ ਮਾਰਕ ਵੀ ਬਣਦਾ ਹੈਗਾ।
ਜੀ ਬਿਲਕੁਲ, ਇਹਨਾਂ ਨੂੰ ਹੁਣ ਦੇਖਣਾ ਪੈਣਾ ਵੀ ਏਡਾ ਕਿਹੜਾ ਸਟ੍ਰੈਟੇਜਿਕ ਪਾਰਟਨਰ ਜਿਹੜਾ ਹੋਊਗਾ ਵੀ ਉਹ ਆਪਣਾ ਮਨਮਰਜ਼ੀਆਂ ਵੀ ਕਰਦਾ ਰਵੇ। ਤੁਹਾਡੇ ਉਲਟ ਜਿਹੜੇ ਟੌਪ ਦੇ ਜਿਨ੍ਹਾਂ ਨੂੰ ਤੁਸੀਂ ਦੁਸ਼ਮਣ ਮੰਨਦੇ ਆ ਉਹਨਾਂ ਦੇ ਨਾਲ 10-10 ਸਾਲ ਦੀਆਂ ਡੀਲਾਂ ਵੀ ਕਰੇ। ਫਿਰ ਇੱਕ ਦਿਨ ਦਾ ਜਿਹੜਾ ਉੱਥੇ ਸ਼ੋਗ ਆਪਣੇ ਮੁਲਕ ਦੇ ਵਿੱਚ ਇਸ ਦੇ ਰਾਸ਼ਟਰਪਤੀ ਦੇ ਮਰਨ ਦੇ ਉੱਤੇ ਉਹ ਮਨਾਵੇ, ਜਿਹੜਾ ਕਿ ਹਮੇਸ਼ਾ ਜਿੱਥੇ ਦੀਆਂ ਗਲੀਆਂ ਦੇ ਵਿੱਚ ਡੈਥ ਟੂ ਅਮਰੀਕਾ ਦੇ ਜਿਹੜੇ ਨਾਅਰੇ ਆ ਉਹ ਲੱਗਦੇ ਜਿਹੜੇ ਉਹ ਰਹਿੰਦੇ ਆ। ਸੋ ਆਪਾਂ ਨੂੰ ਪਤਾ ਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਜਿਹੜਾ ਇਹ ਚੱਲ ਰਿਹਾ ਆ। ਪਰ ਦੇਖੋ ਕੀ ਹੁੰਦਾ, ਪਰ ਖਮੀਨੀ ਲੱਗਦਾ ਆ ਵੀ ਇੱਥੇ ਆਸਾਨੀ ਦੇ ਨਾਲ ਉਹਦਾ ਪਰਿਵਾਰ ਜਿਹੜਾ ਉਹ ਕੰਟਰੋਲ ਦੇ ਵਿੱਚ ਆ ਜੀ ਜਾਊਗਾ। ਸੋ ਜਰਨਲਿਸਟ ਜਿਹੜੀ ਮੈਂ ਸੁਣਦਾ ਸੀ, ਬਹੁਤ ਟੌਪ ਦੀ ਜਰਨਲਿਸਟ ਆ ਰਾਜਕਨਵੀਰ ਸਿੰਘ ਜੀ, ਉਹ ਕਹਿੰਦੀ ਵੀ ਦੇਖੋ ਜਦੋਂ ਇਹ ਈਰਾਨ ਦੇ ਵਿੱਚ ਰਿਵੋਲਟ ਹੋਇਆ ਸੀ, ਇਹਨਾਂ ਨੇ ਰਿਵੋਲਟ ਖਮੈਨੀ ਹੁਣੀ ਇਸੇ ਕਰਕੇ ਲਿਆਂਦਾ ਸੀ ਵੀ ਜਿਹੜਾ ਉੱਥੇ ਦਾ ਸ਼ਾਹ ਆਫ ਈਰਾਨ ਆ, ਰਾਜਾ ਆ, ਪੇਨ ਘਰ 'ਚ ਹੀ ਰੱਖਿਆ ਆ ਸਾਰਾ ਕੁਝ, ਹਨਾ। ਹੁਣ ਉਹੀ ਕੁਛ ਆ, ਪਹਿਲਾਂ ਬੜਾ ਖਮੈਨੀ ਸੀ, ਫਿਰ ਉਹਦਾ ਮੁੰਡਾ ਹੁਣ ਜਿਹੜਾ ਹੈਗਾ ਆ, ਹੁਣ ਖਮੈਨੀ ਫਿਰ ਗਾਂ ਆਪਣੇ ਮੁੰਡੇ ਨੂੰ ਛੋਟਾ ਵੀ ਕਹਿੰਦੀ ਇਹ ਹੈ ਚੀਜ਼ ਤਾਂ ਸੇਮ ਹੀ ਆ, ਇਹਦੇ 'ਚ ਫਰਕ ਕੀ ਹੋਇਆ ਹੈਗਾ ਵੀ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਆਪਣਾ ਫੇਸ ਆ ਕਿੱਦਾਂ ਸ਼ੋਅ ਕਰਦੇ ਹੈਗੇ ਆ। ਸੋ ਇਹ ਇੱਕ ਪੱਖ ਜਿਹੜਾ ਮੈਂ ਤੁਹਾਨੂੰ ਸ਼ੋਅ ਕੀਤਾ ਹੈਗਾ, ਈਰਾਨ ਦੇ ਲੋਕ ਉਹ ਇਹ ਵੀ ਸੋਚ ਰਹੇ ਆ ਜਿੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਮਰਿਆ ਹੈਗਾ ਐਕਸੀਡੈਂਟ ਦੇ ਵਿੱਚ। ਹਾਲਾਂਕਿ ਬਹੁਤ ਕਈ ਕਹਿ ਰਹੇ ਆ ਵੀ ਹੋ ਸਕਦਾ ਇਹਦੇ 'ਚ ਇਜ਼ਰਾਈਲ ਜਾਂ ਕੋਈ ਹੋਰ ਇਨਵੋਲਵ ਹੋਵੇ, ਪਰ ਅੱਜ ਤੱਕ ਲੱਗ ਨਹੀਂ ਰਿਹਾ ਵੀ ਕਿਸੇ ਸਰਕਾਰ ਨੇ ਉਸ ਨੂੰ ਜਿਹੜਾ ਆ ਮਾਰਿਆ ਹੈਗਾ, ਇਹ ਐਕਸੀਡੈਂਟ ਹੀ ਲੱਗ ਰਿਹਾ ਹੈਗਾ। ਬਿਲਕੁਲ। ਜਿਹੜੇ ਹੋਰ ਵੀ ਆ ਨਾ ਉੱਥੋਂ ਦੇ ਮਾਹਰ ਈਰਾਨ ਦੇ, ਉਹ ਕਲੀਅਰਲੀ ਜਿਹੜਾ ਦੱਸਦੇ ਆ, ਕਹਿੰਦੇ ਈਰਾਨ ਦੇ ਵਿੱਚ ਚਾਹੇ ਕੋਈ ਪ੍ਰੈਜ਼ੀਡੈਂਟ ਆ ਤੇ ਚਾਹੇ ਕੋਈ ਅਧਿਕਾਰੀ ਆ, ਉਹ ਰਿਪਲੇਸੇਬਲ ਆ, ਉਹਨਾਂ ਦੀ ਕੋਈ ਏਡੀ ਹੈਸੀਅਤ ਨਹੀਂ ਆ। ਜਿਹੜਾ ਸੁਪਰੀਮ ਲੀਡਰ ਆ ਉਹ ਸਭ ਤੋਂ ਟੌਪ ਦੇ ਉੱਤੇ ਹੀ ਜਿਹੜਾ ਉਹ ਚੱਲਦਾ ਆ। ਕਹਿੰਦੇ ਵੀ ਜਿਹੜੇ ਉਹਨਾਂ ਦੇ ਏਜੰਡੇ ਆ ਉਸ ਇਲਾਕੇ ਦੇ ਵਿੱਚ ਇਹ ਨਹੀਂ ਆ ਵੀ ਇਬਰਾਹਿਮ ਰਈਸੀ ਜਿਹੜਾ ਪ੍ਰੈਜ਼ੀਡੈਂਟ ਆ ਉੱਥੇ ਦਾ, ਉਹਦੇ ਫੌਤ ਹੋਣ ਤੇ ਜਾਂ ਫੋਰਨ ਮਿਨਿਸਟਰ ਜਿਹੜਾ ਉੱਥੇ ਹੁਸੈਨ ਅਮੀਰ ਅਬਦੁੱਲੀਅਨ, ਉਹਦੇ ਫੌਤ ਹੋਣ ਦੇ ਉੱਤੇ ਵੀ ਉਸ ਦੇ ਉੱਤੇ ਕੋਈ ਅਸਰ ਪਊਗਾ। ਕਹਿੰਦੇ ਪ੍ਰੈਜ਼ੀਡੈਂਟ ਤੇ ਅਧਿਕਾਰੀ ਉੱਥੇ ਬਿਲਕੁਲ ਰਿਪਲੇਸੇਬਲ ਨੇ। ਇਹ ਜਿਹੜੀ ਇਸਲਾਮਿਕ ਰਜੀਮ ਜਿਹੜੀ ਇਸ ਟਾਈਮ ਈਰਾਨ ਦੇ ਵਿੱਚ ਜਿਹੜੀ ਚੱਲ ਰਹੀ ਹੈਗੀ ਆ। ਪਰ ਚਲੋ ਦੇਖੋ ਅੱਗੇ ਇਸ ਦੇ ਨਾਲ ਬਣਦਾ ਕੀ ਆ। ਇਹ ਦੇਖਣ ਵਾਲੀ ਗੱਲ ਜਿਹੜੀ ਜ਼ਰੂਰ ਰਹੂਗੀ ਵੀ ਕੀ ਆਉਂਦੇ ਦਿਨਾਂ ਦੇ ਵਿੱਚ ਕੀ ਈਰਾਨ ਕਿਸੇ ਦੇ ਉੱਤੇ ਦੋਸ਼ ਲਾਉਂਦਾ ਹੈ, ਕੋਈ ਤੌਹਮਤ ਲਾਉਂਦਾ ਆ ਵੀ ਕਿਸੇ ਦਾ ਇਹ ਕਰ ਆਇਆ, ਜਾਂ ਵਾਕਿਆ ਹੀ ਕੋਈ ਉਸ ਦੇ ਵਿੱਚ ਮਕੈਨੀਕਲ ਨੁਕਸ ਪੈਣ ਕਰਕੇ ਉਸ ਹੈਲੀਕਾਪਟਰ ਦਾ ਜਿਹੜਾ ਉਹ ਹਾਦਸਾ ਹੋਇਆ ਜੀ ਸੀਗਾ। ਸੋ ਇਹ ਬਿਲਕੁਲ ਜਿਹੜੀ ਮੈਂ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਆ ਇੰਡੀਆ ਬਾਰੇ ਵੀ, ਵੀ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਆ ਜਗਦੀਪ ਧਨਖੜ, ਉਹ ਬੁੱਧਵਾਰ ਨੂੰ ਜਾ ਰਹੇ ਆ ਉੱਥੇ ਕੰਡੋਲੈਂਸਸ ਪੇਸ਼ ਕਰਨ ਦੇ ਲਈ। ਜੋ ਰੈਸੀ ਈਰਾਨ ਦਾ ਪ੍ਰੈਜ਼ੀਡੈਂਟ ਇੱਕ ਐਕਸੀਡੈਂਟ 'ਚ ਮਾਰਿਆ ਗਿਆ ਆ, ਤੇ ਇੰਡੀਆ ਦੀ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਤੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਆਪਣੀਆਂ ਕੰਡੋਲੈਂਸਸ ਉੱਥੇ ਦੀ ਸਰਕਾਰ ਨੂੰ ਦਿੱਤੀਆਂ ਹੈਗੀਆਂ, ਭੇਜੀਆਂ ਹੈਗੀਆਂ। ਤੇ ਉਹਨਾਂ ਨੇ ਇਹ ਕਿਹਾ ਆ ਵੀ ਈਰਾਨ ਦੇ ਨਾਲ ਸਾਡੀ ਦੋਸਤੀ ਹੈਗੀ ਆ, ਤੇ ਈਰਾਨ ਸਾਡਾ ਬਹੁਤ ਵਧੀਆ ਮਿੱਤਰ ਮੁਲਕ ਹੈਗਾ ਆ, ਤੇ ਅਸੀਂ ਹਮੇਸ਼ਾ ਈਰਾਨ ਦੇ ਨਾਲ ਖੜਾਂਗੇ। ਇਹ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਟਵਿੱਟਰ ਐਕਸ ਦੇ ਜਿਹੜਾ ਟਵਿੱਟਰ ਜਿਸ ਨੂੰ ਐਕਸ ਅੱਜ ਕੱਲ੍ਹ ਕਿਹਾ ਜਾਂਦਾ ਆ, ਉਹਦੇ ਉੱਤੇ ਆਪਣੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਹੈਗੀ ਆ। ਉਹਨਾਂ ਨੇ ਇਹ ਕਿਹਾ ਆ ਵੀ ਫਰੈਂਡਸ ਆਫ ਇੰਡੀਆ, ਆਪਾਂ ਜਿਹੜੇ ਰੈਸੀ ਸੀਗੇ ਉਹਨਾਂ ਦੀ ਇਸ ਮੌਤ ਦੇ ਵਿੱਚ ਅਸੀਂ ਬਹੁਤ ਦੁਖੀ ਹੈਗੇ। ਜੀ ਅਮਰੀਕਾ ਨੇ ਅਧਿਕਾਰਤ ਅਫਸੋਸ ਪ੍ਰਗਟਾਇਆ ਆ ਇਸ ਦੇ ਉੱਤੇ ਵੀ। ਲੋਕਾਂ ਨੇ ਜਿਹੜੀ ਆਊਟਰੇਜ ਆਈ ਆ, ਕਹਿੰਦੇ ਯਾਰ ਇਹ ਤੁਹਾਡੀ ਸਮਝ ਨਹੀਂ ਆਉਂਦੀ। ਇੱਕ ਪਾਸੇ ਤੇ ਉਹੀ ਰੀਸੀ ਆ ਜਿਹੜਾ ਅਮਰੀਕਾ ਦੇ ਉਲਟ ਅਮਰੀਕਾ ਦੇ ਫੌਜੀਆਂ ਨੂੰ ਉੱਥੇ ਮਾਰਨ ਦੇ ਲਈ ਇਰਾਕ ਤੇ ਸੀਰੀਆ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਪ੍ਰੋਕਸੀ ਫੋਰਸਿਸ ਆ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਉਂਦੇ, ਉਹਨਾਂ ਨੂੰ ਮਦਦ ਕਰਦੇ ਆ, ਤੇ ਤੁਸੀਂ ਇਹ ਤੇ ਅਫਸੋਸ ਮਰਨ ਤੇ ਜਿਹੜਾ ਉਹ ਕਾਹਦਾ ਜਿਹੜਾ ਉਹ ਜ਼ਾਹਰ ਕਰ ਰਹੇ ਹੈਗੇ ਆ। ਸੋ ਇਹ ਵੀ ਦੱਸਦੇ ਜਾਈਏ ਇਸੇ ਪ੍ਰਸ਼ਾਸਨ ਦੇ ਵਿੱਚ ਈਰਾਨ ਦੇ ਬਹੁਤ ਸਾਰੇ ਜਿਹੜੇ ਡਾਲਰਸ ਆ ਉਹ ਅਨਫਰੀਜ਼ ਜਿਹੜੇ ਉਹ ਕੀਤੇ ਗਏ ਸੀਗੇ, ਇਹ ਕਹਿ ਕੇ ਵੀ ਤੁਸੀਂ ਜਿਹੜੇ ਇਹ ਹਿਊਮੈਨੀਟੇਰੀਅਨ ਚੀਜ਼ਾਂ ਦੇ ਲਈ ਜਿਹੜੇ ਉਹ ਵਰਤਣੇ ਹੈਗੇ ਆ। ਤੇ ਸੋ ਫਾਰ ਈਰਾਨ ਦੇ ਵਿੱਚ ਜੋ ਚੱਲ ਰਿਹਾ, ਜੋ ਹੋਣਾ ਆ, ਉਹ ਤਾਂ ਚਲੋ ਅੱਗੇ ਆ ਕੇ ਪਤਾ ਲੱਗੂਗਾ ਵੀ ਕੀ ਜਿਹੜਾ ਉਹ ਕਰਦੇ ਆ। ਇਜ਼ਰਾਈਲ ਦੇ ਨਾਲ ਵੀ ਪੰਗਾ ਪੈਂਦਾ ਇਹਨਾਂ ਦਾ ਬਚਿਆ ਆ। ਸੋ ਹਰ ਇੱਕ ਨੂੰ ਕਈ ਚੀਜ਼ਾਂ ਦੇ ਉੱਤੇ ਜਿਹੜਾ ਇੱਥੇ ਜਿਹੜਾ ਉਹ ਸ਼ੱਕ ਹੈਗਾ ਆ। ਜਿਹੜੇ ਵਿਰੋਧੀ ਧਿਰ ਦੇ ਨੇਤਾ ਆ ਉਹਨਾਂ ਨੇ ਕਿਹਾ ਵੀ ਮੌਨਸਟਰ ਦੀ ਮੌਤ ਦੇ ਉੱਤੇ ਅਫਸੋਸ ਪ੍ਰਗਟਾਉਣਾ ਇਹ ਇੱਕ ਡਿਸਗ੍ਰੇਸ ਆ। ਟੌਮ ਕਾਟਨ ਜਿਹੜੇ ਆਰਕਨਸਾ ਤੋਂ ਰਿਪਬਲਿਕਨ, ਉਹਨਾਂ ਨੇ ਜਿਹੜਾ ਇਹ ਆਪਣਾ ਐਕਸ ਦੇ ਉੱਤੇ ਇਹ ਟਵੀਟ ਕੀਤਾ ਸੀਗਾ। ਸੋ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਜਿਹੜੇ ਮਿਸਟਰ ਮਿਲਰ ਆ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਆ ਬੀਤੇ ਕੱਲ ਦੇ ਵਿੱਚ ਜਿਹੜੀ ਉਹ
ਪੜ੍ਹੀ ਸੀਗੀ। ਜੀ ਜੀ ਤੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਹੈ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਇਸ ਉੱਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਗੱਲ ਕਰੀਏ ਮਿਡਵੈਸਟ ਤੋਂ ਇਹ ਆ ਰਹੀ ਹੈ ਮੌਸਮ ਦੇ ਨਾਲ ਸੰਬੰਧਿਤ ਇਹ ਖਬਰ ਆ, ਕਹਿੰਦੇ ਵੀ ਬਹੁਤ ਹੀ ਭਿਆਨਕ ਬਹੁਤ ਹੀ ਤਗੜੇ ਜਿਹੜੇ ਸਵੀਅਰ ਥੰਡਰਸਟਾਰਮ ਟੋਰਨੇਡੋਜ਼ ਤੇ ਭਾਰੀ ਜਿਹੜੀ ਐਨ ਗੜੇਮਾਰੀ ਆ ਤੇ ਤੇਜ਼ ਹਵਾਵਾਂ ਫੋਰਕਾਸਟ ਕੀਤੀਆਂ ਜਿਹੜੀਆਂ ਉਹ ਜਾ ਰਹੀਆਂ ਹੈਗੀਆਂ ਆ। ਸੋ ਮਿਡਵੈਸਟ ਦੇ ਵਿੱਚ ਕਹਿੰਦੇ ਆ ਵੀ ਇਹ ਸਾਰਾ ਕੁਝ ਆ ਰਿਹਾ। ਟੈਕਸਸ ਦੇ ਵਿੱਚ ਆਪਾਂ ਨੂੰ ਪਤਾ ਵੀ ਆਲਰੇਡੀ ਬਹੁਤ ਜ਼ਿਆਦਾ ਨੁਕਸਾਨ ਵਾਪਰਿਆ ਰੀਸੈਂਟਲੀ ਆਏ ਟੋਰਨੇਡੋਜ਼ ਦੇ ਕਰਕੇ, ਉੱਥੇ ਮੌਤਾਂ ਵੀ ਜਿਹੜੀਆਂ ਉਹ ਹੋਈਆਂ ਸੀਗੀਆਂ। ਹਾਈ ਟੈਂਪਰੇਚਰਸ ਵੀ ਇਸ ਦੇ ਨਾਲ ਜਿਹੜੇ ਫੋਰਕਾਸਟ ਆ ਇਨਕਲੂਡ ਕੀਤੇ ਗਏ ਆ। ਇਸ ਮੌਕੇ ਟੈਕਸਸ ਤੋਂ ਲੈ ਕੇ ਮਿਸ਼ੀਗਨ ਤੱਕ ਜਿਹੜੇ ਸਟਾਰਮਸ ਆ ਉਹ ਆ ਸਕਦੇ ਆ ਤੇ 51 ਮਿਲੀਅਨ ਲੋਕ ਇਹ ਵੈਦਰ ਅਲਰਟਸ ਦੇ ਅੰਡਰ ਦੱਸੇ ਗਏ ਆ। ਮਿਡਵੈਸਟ ਦੇ ਨਾਲ ਜਿਹੜੇ ਅਪਰ ਗ੍ਰੇਟ ਲੇਕਸ ਆ ਉੱਥੇ ਵੀ ਜਿਹੜੇ ਟੋਰਨੇਡੋਜ਼ ਤੇ ਤੇਜ਼ ਹਵਾਵਾਂ ਤੇ ਭਾਰੀ ਗੜੇਮਾਰੀ ਆ ਉਹ ਹੋਣ ਦੀ ਸੰਭਾਵਨਾ ਨੈਸ਼ਨਲ ਵੈਦਰ ਸਰਵਿਸ ਸਟਾਰਮ ਪ੍ਰੈਡਿਕਸ਼ਨ ਸੈਂਟਰ ਆ ਉਸ ਨੇ ਜਿਹੜੀ ਉਹ ਦੱਸੀ ਆ। ਕਹਿੰਦੇ ਵੀ ਆਊਟਬ੍ਰੇਕ ਜਿਹੜੇ ਸਟਾਰਮ ਦਾ ਆ ਉਹ ਆਇਓਵਾ ਚੋਂ ਪਾਸ ਹੁੰਦਾ ਹੋਇਆ ਨਾਰਥ ਵੈਸਟਰਨ ਇਲੀਨੋਇਸ, ਮਜ਼ੂਰੀ, ਵਿਸਕੌਨਸਨ ਤੇ ਮਿਨੀਸੋਟਾ ਦੇ ਵਿੱਚ ਜਿਹੜਾ ਹੋਊਗਾ। ਅੱਜ ਦੁਪਹਿਰੋਂ ਬਾਅਦ ਤੋਂ ਲੈ ਕੇ ਸ਼ਾਮ ਤੱਕ ਇੱਥੇ ਸਭ ਤੋਂ ਵੱਧ ਜਿਹੜੀ ਆ ਇਹਨਾਂ ਸਟਾਰਮਸ ਦੀ ਸੰਭਾਵਨਾ ਦੱਸੀ ਜਾ ਰਹੀ ਆ। ਸੋ ਜਿੰਨੇ ਵੀ ਲੋਕ ਉਹਨਾਂ ਇਲਾਕਿਆਂ 'ਚ ਰਹਿੰਦੇ ਆ ਆਪਣੀ ਸੁਰੱਖਿਆ ਦਾ ਪ੍ਰਬੰਧ ਕਰੋ, ਸੇਫ ਥਾਵਾਂ ਦੇ ਉੱਤੇ ਰਹੋ ਤੇ ਜੇ ਕੋਈ ਟਰੱਕਰ ਉਧਰ ਨੂੰ ਡਰਾਈਵ ਕਰ ਰਿਹਾ ਆ, ਜਾ ਰਹੇ ਆ ਜਾਂ ਆ ਰਹੇ ਆ ਉਧਰੋਂ, ਤਾਂ ਵੈਦਰ ਦੇ ਉੱਤੇ ਭਾਈ ਖਾਸ ਜਿਹੜੀ ਆ ਉਹ ਨਿਗਰਾਨੀ ਰੱਖੋ। ਆਲਰੇਡੀ ਟੈਕਸਸ ਦੇ ਵਿੱਚ ਬਹੁਤ ਭਾਰੀ ਜਿਹੜੀ ਗਰਮੀ ਪੈਣ ਦੇ ਕਰਕੇ ਤੇ ਨਾਲ ਦੇ ਨਾਲ ਸਵੀਅਰ ਸਟਾਰਮਸ ਹੋਣ ਕਰਕੇ ਘੱਟੋ ਘੱਟ 8 ਜਾਣਿਆਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਆ, ਜਿੱਥੇ ਅਜੇ ਵੀ ਤਕਰੀਬਨ 1.5 ਲੱਖ ਕਸਟਮਰ ਹੈਰਿਸ ਕਾਉਂਟੀ ਦੇ ਵਿੱਚ ਬਿਜਲੀ ਤੋਂ ਬਗੈਰ ਰਹਿ ਰਹੇ ਸੀਗੇ। ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਜਿਹੜਾ ਟ੍ਰਾਇਲ ਚੱਲ ਰਿਹਾ ਹੈਗਾ, ਹਾਸ਼ਮਨੀ ਟ੍ਰਾਇਲ, ਉਹ ਅੱਜ ਅਰੈਸਟ ਹੋਇਆ ਹੈਗਾ। ਉਹਦੇ ਵਿੱਚ ਜੋ ਡਿਫੈਂਸ ਦੇ ਉੱਤੇ 2 ਵਿਟਨੈਸ ਲਿਆਂਦੇ ਗਏ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਟੀਮ ਵੱਲੋਂ, ਇੱਕ ਪੈਰਾਲੀਗਲ ਜਿਹਨੇ ਵੈਰੀਫਾਈ ਕੀਤੇ ਸੀ ਲੌਗਸ ਜਿਹੜੇ ਉਹਨਾਂ ਦੇ ਸਾਬਕਾ ਲਾਇਰ ਮਾਈਕਲ ਕੋਹਨ ਤੇ ਰੋਬਰਟ ਕੋਸਟੇਲੋ ਜੋ ਉਹਨਾਂ ਦਾ ਐਲਆਈ ਸੀ, ਉਹਦੇ ਸੰਬੰਧ ਦੇ ਵਿੱਚ ਦਿਖਾਲੇ ਗਏ ਸੀ ਤੇ ਇਹ ਦੋਨਾਂ ਜਾਣਿਆਂ ਨੂੰ ਐਜ਼ ਏ ਵਿਟਨੈਸ ਦੇ ਉੱਤੇ ਲਿਆਂਦਾ ਗਿਆ ਸੀਗਾ। ਪ੍ਰੈਜ਼ੀਡੈਂਟ ਟਰੰਪ ਹੁਣੀ ਕਿਹਾ ਵੀ ਮੈਂ ਇਸ ਟ੍ਰਾਇਲ ਦੇ ਵਿੱਚ ਵਿਟਨੈਸ ਸਟੈਂਡ ਦੇ ਉੱਤੇ ਨਹੀਂ ਜਾਊਂਗਾ। 34 ਦੇ ਕਰੀਬ ਫੈਲਨੀ ਦੇ ਕਾਊਂਟਸ ਪ੍ਰੈਜ਼ੀਡੈਂਟ ਟਰੰਪ ਉਹਨਾਂ ਤੇ ਲਾਏ ਗਏ ਆ ਫਾਲਸੀਫਾਈਡ ਬਿਜ਼ਨਸ ਰੈਕਰਡਸ ਦੇ ਸੰਬੰਧ ਦੇ ਵਿੱਚ, ਤੇ ਇਹਦੇ ਚ ਇਹ ਕਿਹਾ ਗਿਆ ਵੀ ਉਹਨਾਂ ਨੇ ਇੱਕ ਜੋ ਅਡਲਟ ਐਕਟਰ ਸਟਾਰਮੀ ਡੈਨੀਅਲਸ ਆ ਉਹਨੂੰ $1,30,000 ਦਿੱਤਾ ਸੀ ਚੁੱਪ ਰਹਿਣ ਦੇ ਲਈ। ਸੋ ਇਹਦਾ ਜਿਹੜਾ ਡਿਸੀਜਨ ਆ ਹੁਣ ਦੇਖਦੇ ਆ ਵੀ ਇਹਦੇ ਸੰਬੰਧ ਦੇ ਵਿੱਚ ਕੀ ਆਉਂਦਾ ਆ। ਸਟਾਰਮੀ ਡੈਨੀਅਲ ਵੀ ਕਈ ਦਿਨ ਸਟੈਂਡ ਦੇ ਉੱਤੇ ਰਹੀ ਹੈਗੀ ਆ। ਸੋ ਕਾਫੀ ਜਿਹੜਾ ਇਹ ਟ੍ਰਾਇਲ ਆ ਇਸ ਟਾਈਮ ਖਬਰਾਂ ਦਾ ਮੇਨ ਹਿੱਸਾ ਜਿਹੜਾ ਆ ਉਹ ਬਣਿਆ ਰਿਹਾ। ਤੇ ਇਹ ਜਿਹੜੀ ਆਉਣ ਵਾਲੀ ਇਲੈਕਸ਼ਨ ਆ ਉਹਦੇ ਉੱਤੇ ਕਿੰਨਾ ਕੁ ਅਸਰ ਕਰਦਾ, ਪ੍ਰੈਜ਼ੀਡੈਂਟ ਟਰੰਪ ਦੇ ਉੱਤੇ ਕਿੰਨਾ ਕੁ ਅਸਰ ਕਰਦਾ, ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ। ਪਰ ਦੂਸਰੇ ਪਾਸੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਜਿਹੜੀ ਕੈਂਪੇਨ ਆ ਉਹਨਾਂ ਦੀ ਜਿਹੜੀ ਫੰਡ ਰੇਜ਼ਿੰਗ ਆ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਮੁਕਾਬਲੇ ਕਾਫੀ ਘੱਟ ਰਹੀ ਹੈਗੀ ਆ। ਬਾਈਡਨ ਉਹਨਾਂ ਦੀ ਕੈਂਪੇਨ ਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਨੇ $51 ਮਿਲੀਅਨ ਅਪ੍ਰੈਲ ਮਹੀਨੇ ਦੇ ਵਿੱਚ ਰੇਜ਼ ਕੀਤਾ ਹੈ ਕੈਂਪੇਨ ਦੇ ਵਾਸਤੇ। ਉਹਨਾਂ ਨੇ ਮਾਰਚ ਮਹੀਨੇ 'ਚ 90 ਮਿਲੀਅਨ ਰੇਜ਼ ਕੀਤਾ ਸੀ, ਜਦ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ $76 ਮਿਲੀਅਨ
ਤੇ ਉਹਨਾਂ ਦੀ ਜਿਹੜੀ ਰਿਪਬਲਿਕਨ ਪਾਰਟੀ ਆ ਉਹਨਾਂ ਨੇ ਅਰੇਜ਼ ਕੀਤਾ ਹੈਗਾ। ਸੋ ਟਰੰਪ ਉਹਨਾਂ ਦੀ ਜਿਹੜੀ ਫੰਡ ਰੇਜ਼ਿੰਗ ਆ ਉਹ ਹੁਣ ਬਾਈਡਨ ਉਹਨਾਂ ਨਾਲੋਂ ਕਾਫੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ। ਜੀ ਬਿਲਕੁਲ, ਡਿਫੈਂਸ ਨੇ ਆਪਣਾ ਕੇਸ ਜਿੱਦਾਂ ਅਰੈਸਟ ਕਰ ਦਿੱਤਾ ਆ। ਸੋ ਟਰਾਇਲ ਕੋਈ ਨਾਟਕੀ ਘਟਨਾਕ੍ਰਮ ਤੋਂ ਘੱਟ ਨਹੀਂ ਜਿਹੜਾ ਹੋ ਰਿਹਾ। ਮਾਈਕਲ ਕੋਹਨ ਜੋ ਇਹਨਾਂ ਦੇ ਉਲਟ ਟੈਸਟੀਮੋਨੀ ਕਰ ਰਿਹਾ ਆ, ਆਪ 60,000 ਦੀ ਜਿਹੜੀ ਚੋਰੀ ਜਿਹੜੀ ਉਸਨੇ ਉਹ ਮੰਨੀ ਆ, ਉਸ ਦੀ ਟੈਸਟੀਮੋਨੀ ਨੂੰ ਮੰਨਿਆ ਜਾਊਗਾ ਨਹੀਂ ਮੰਨਿਆ ਜਾਊਗਾ, ਇਹ ਤਾਂ ਹੁਣ ਜਿਊਰੀ ਨੇ ਜਿਹੜਾ ਉਹ ਦੇਖਣਾ ਆ। ਜੱਜ ਤੱਕ ਵੀ ਜਿਹੜੇ ਉਹ ਗਰਮ ਹੋ ਗਏ, ਕਹਿੰਦੇ ਸਟੇਅਰ ਡਾਊਨ ਕੰਟੈਸਟ ਵੀ ਜਿਹੜੇ ਆ ਉੱਥੇ ਹੋਣ ਲੱਗ ਗਏ ਵੀ ਸਿੱਧੇ ਅੱਖਾਂ 'ਚ ਅੱਖਾਂ ਪਾ ਕੇ ਜਿਹੜੇ ਆ ਉਹ ਜੱਜ ਨੂੰ ਇੱਦਾਂ ਲੱਗਦਾ ਸੀ ਜਿੱਦਾਂ ਡਰਾਉਣ ਵਾਲੀ ਗੱਲ ਕਰ ਰਹੇ ਆ। ਤੇ ਜਿਹੜੇ ਜੱਜ ਆ ਉਹਨਾਂ ਨੇ ਵੀ ਕਿਹਾ ਵੀ ਭਾਈ ਕੀ ਗੱਲ, ਇਹ ਚੱਕਰ ਕੀ ਆ ਤੇਰਾ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਬਣਦਾ ਹੈ। ਟਰੰਪ ਹੁਣੀ ਖੁਦ ਇਸ ਦੇ ਵਿੱਚ ਟੈਸਟੀਫਾਈ ਨਹੀਂ ਕਰਨਗੇ ਇਸ ਪੂਰੇ ਜਿਹੜੇ ਹਸ਼ ਮਨੀ ਟਰਾਇਲ ਆ ਉਸ ਦੇ ਵਿੱਚ, ਜਿੱਥੇ $1 ਲੱਖ ਤੋਂ ਵੱਧ ਇਹਨਾਂ ਨੇ ਜਿਹੜਾ ਇੱਕ ਪੌਰਨ ਸਟਾਰ ਆ ਉਸ ਨੂੰ ਦਿੱਤਾ ਸੀਗਾ ਆਪਣਾ ਉਸ ਦੇ ਨਾਲ ਜਿਹੜੇ ਸੰਬੰਧਾਂ ਨੂੰ ਛੁਪਾਉਣ ਦੇ ਲਈ 2016 ਦੀਆਂ ਇਲੈਕਸ਼ਨਸ ਤੋਂ ਪਹਿਲਾਂ। ਅਗਲੀ ਖਬਰ ਵੱਲ ਚਲੀਏ। ਅਮਰੀਕਾ ਤੇ ਯੂਰਪ ਇਹ ਦੋਨੋਂ ਹੀ ਹੁਣ ਇੱਕ ਪੁਆਇੰਟ ਤੇ ਪਹੁੰਚ ਗਏ ਆ ਵੀ ਜਿੱਥੇ ਰਸ਼ੀਆ ਦਾ ਐਸੈਟਸ ਦੇ ਰਸ਼ੀਆ ਦੇ ਮਨੀ ਰੱਖੇ ਗਏ ਆ, ਉਹਦਾ ਵਿਆਜ ਜਾਂ ਹੋਰ ਪੈਸੇ ਆ, ਉਹ ਐਜ਼ ਏ ਲੋਨ ਉਹਨਾਂ ਨੂੰ ਯੂਕਰੇਨ ਨੂੰ ਦਿੱਤਾ ਜਾਵੇ ਤੇ ਯੂਕਰੇਨ ਵਾਲੇ ਆਪਣੇ ਲੜਾਈ ਦੇ ਵਿੱਚ ਉਸ ਪੈਸੇ ਨੂੰ ਵਰਤ ਸਕਦੇ ਹੈਗੇ ਆ। ਟਰੇਜ਼ਰ ਸੈਕਟਰੀ ਜੈਨੇਟ ਜੈਲਨ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਹੈਗੀਆਂ ਕਿ ਕਿਸ ਤਰ੍ਹਾਂ ਅਸੀਂ $300 ਬਿਲੀਅਨ ਦਾ ਜਿਹੜਾ ਇਮੋਬਿਲਾਈਜ਼ ਰਸ਼ੀਅਨ ਐਸੈਟਸ ਹੈਗੇ ਆ ਉਹਨਾਂ ਨੂੰ ਯੂਜ਼ ਕਰ ਸਕਦੇ ਹੈਗੇ ਆ। ਉਹਨੇ ਇਹ ਕਿਹਾ ਵੀ 7 ਦੇ ਕਰੀਬ ਜਿਹੜੇ 7 ਨੇਸ਼ਨਸ ਹੈਗੀਆਂ, ਗਰੁੱਪ ਆਫ 7 ਨੇਸ਼ਨਸ, ਉਹ ਲੋਨ ਇਸ਼ੂ ਕਰ ਸਕਦੀਆਂ ਯੂਕਰੇਨ ਨੂੰ, ਜਿਹੜਾ ਬਾਅਦ ਦੇ ਵਿੱਚ ਬੈਕ ਹੋਊਗਾ ਪ੍ਰੋਫਿਟ ਤੇ ਇੰਟਰਸਟ ਇਨਕਮ। ਇਹ ਸਾਰੇ ਜਿਹੜੇ ਰਸ਼ੀਆ ਦੇ ਐਸੈਟਸ ਹੈਗੇ ਆ ਜਿਨ੍ਹਾਂ ਨੂੰ ਯੂਰਪ ਦੇ ਵਿੱਚ ਹੈਲਡ ਕੀਤਾ ਗਿਆ ਹੈਗਾ ਆ। ਜਿਹੜੇ ਫਾਈਨੈਂਸ ਮਿਨਿਸਟਰ ਆ ਗਰੁੱਪ 7 ਕੰਟਰੀਜ਼ ਦੇ, ਇਹ ਇਟਲੀ ਦੇ ਵਿੱਚ ਇਸ ਹਫ਼ਤੇ ਮਿਲਣ ਜਾ ਰਹੇ ਹੈਗੇ ਆ। ਇਹਦੇ ਵਿੱਚ ਫਾਈਨਲਾਈਜ਼ ਇਹ ਜਿਹੜੀ ਪਲਾਨ ਹੋਊਗੀ। ਉਧਰ ਰਸ਼ੀਆ ਵੀ ਜਿਹੜਾ ਆ ਉਹ ਇੱਕ ਪਾਸੇ ਧਮਕੀਆਂ ਦੇ ਰਿਹਾ ਵੀ ਜੇ ਹੁਣ ਗੱਲ ਇੱਥੇ ਤੱਕ ਆਈ ਤੇ ਆਪਾਂ ਹੋਰ ਮੁਲਕਾਂ ਵੱਲ ਵੀ ਲੜਾਈ ਦਾ ਜਿਹੜਾ ਮੁੱਖ ਆ ਆਪਣਾ ਉਹ ਮੋੜ ਸਕਦੇ ਹੈਗੇ ਆ। ਜੈਨੇਟ ਜੈਲਨ ਹੁਣੀ ਜਰਮਨੀ ਨੂੰ ਜਾ ਰਹੇ ਸੀ, ਜਿੱਥੇ ਉਹਨਾਂ ਦੀ ਇਸ ਫਲਾਈਟ ਦੇ ਵਿੱਚ ਇੱਕ ਪੱਤਰਕਾਰਾਂ ਦੇ ਨਾਲ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਦੱਸਿਆ ਵੀ ਅਸੀਂ ਇਹ ਕਰ ਰਹੇ ਆ। ਕਈ ਮਹੀਨਿਆਂ ਤੋਂ ਜਿਹੜੇ ਵੈਸਟਰਨ ਐਲਾਈਜ਼ ਆ ਇਸ ਇਸ਼ੂ ਦੇ ਉੱਤੇ ਡਿਬੇਟ ਕਰ ਰਹੇ ਆ ਵੀ ਜਿਹੜੇ ਰਸ਼ੀਅਨ ਸੈਂਟਰਲ ਬੈਂਕ ਦੇ ਐਸੈਟਸ ਆ ਉਹਨਾਂ ਨੂੰ ਕਿੱਦਾਂ ਆਪਾਂ ਯੂਕਰੇਨ ਨੂੰ ਦੇ ਸਕਦੇ ਆ ਤਾਂ ਕਿ ਉਹ ਆਪਣੇ ਮੁਲਕ ਨੂੰ ਬਚਾ ਸਕਣ। ਜੀ, ਫਰਾਂਸ ਦੀ ਜਿਹੜੀ ਆਈਲੈਂਡ ਟੈਰੀਟੋਰੀ ਨਿਊ ਕੈਲੇਡੋਨੀਆ, ਉੱਥੇ ਇਸ ਟਾਈਮ ਹਿੰਸਾ ਫੈਲੀ ਹੋਈ ਹੈਗੀ ਆ। ਫਰਾਂਸ ਦਾ ਰਾਸ਼ਟਰਪਤੀ ਕਹਿੰਦੇ ਵੀ ਫਲਾਈ ਕਰ ਰਿਹਾ ਇਸ ਟਾਈਮ ਜਿੱਥੇ ਹਿੰਸਾ ਚੱਲ ਰਹੀ ਆ ਨਿਊ ਕੈਲੇਡੋਨੀਆ ਦੇ ਵਿੱਚ। ਇਲੈਕਸ਼ਨ ਜਿਹੜੇ ਇਲੈਕਟਰਲ ਰਿਫਾਰਮਸ ਦੀ ਉੱਥੇ ਚਰਚਾ ਜਿਹੜੀ ਉਹ ਚੱਲੀ ਸੀ, ਜਿਸ ਤੋਂ ਬਾਅਦ ਦੇ ਵਿੱਚ ਉੱਥੇ ਦੰਗੇ ਜਾਂ ਕਹਿ ਲਓ ਵੀ ਹਿੰਸਾ ਭੜਕ ਚੁੱਕੀ। ਹੁਣ ਤੱਕ 6 ਜਾਣਿਆਂ ਦੀ ਇੱਥੇ ਮੌਤ ਹੋਈ ਆ ਤੇ ਸੈਂਕੜੇ ਹੀ ਜਿਹੜੇ ਆ ਉਹ ਫ੍ਰੈਂਚ ਪੈਸੀਫਿਕ ਟੈਰੀਟੋਰੀ, ਇਹ ਆ ਜਿਹੜਾ ਆਈਲੈਂਡ ਆ, ਇਹ ਜਿਹੜਾ ਟਾਪੂ ਆ ਆਸਟ੍ਰੇਲੀਆ ਦੇ ਲਾਗੇ ਆ, ਪਰ ਹੈ ਫਰਾਂਸ ਦਾ ਇਸ ਦੇ ਉੱਤੇ ਜਿਹੜਾ ਕੰਟਰੋਲ। ਵੀ ਉੱਥੇ ਜਿਹੜੀ ਹਿੰਸਾ ਆ ਉਹ ਪਿਛਲੇ ਹਫ਼ਤੇ ਦੀ ਭੜਕੀ ਆ। ਉਧਰ ਇਸ ਨਿਊ ਕੈਲੇਡੋਨੀਆ ਦੇ ਨਜ਼ਦੀਕ ਜਿਹੜੇ ਮੁਲਕ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਸਰਕਾਰਾਂ ਆ, ਉਹਨਾਂ ਨੇ ਅੱਜ ਐਲਾਨ ਕੀਤਾ ਆ ਵੀ ਉਹ ਆਪਣੇ ਨਾਗਰਿਕਾਂ ਨੂੰ ਉੱਥੋਂ ਕੱਢਣ ਦੇ ਲਈ ਜਿਹੜੇ ਆ ਉਹ ਪਲੇਨ ਘੱਲ ਰਹੇ ਨੇ। ਆਸਟ੍ਰੇਲੀਅਨ ਫੋਰਨ ਮਿਨਿਸਟਰ ਪੈਨੀ ਵੋਂਗ ਨੇ ਕਨਫਰਮ ਕੀਤਾ ਵੀ ਆਸਟ੍ਰੇਲੀਆ ਨੂੰ ਕਲੀਅਰੈਂਸ ਜਿਹੜੀ ਉਹ ਮਿਲ ਗਈ ਆ ਫ੍ਰੈਂਚ ਦੀ ਅਥਾਰਟੀਜ਼ ਦੇ ਦੁਆਰਾ ਵੀ 2 ਫਲਾਈਟਸ ਉੱਥੇ ਘੱਲਣਗੇ। ਜਿਹੜੇ ਉਹਨਾਂ ਦੇ ਸਿਟੀਜ਼ਨਸ ਤੇ ਜਿਹੜੇ ਟੂਰਿਸਟ ਆ ਉੱਥੇ ਫਸੇ ਪਏ ਆ ਉਹਨਾਂ ਨੂੰ ਕੱਢਿਆ ਜਿਹੜਾ ਉਹ ਜਾ ਸਕੇ। ਸੋ ਇਸੇ ਤਰੀਕੇ ਦੇ ਨਾਲ ਕਹਿੰਦੇ ਆ ਵੀ ਨਿਊਜ਼ੀਲੈਂਡ ਵਾਲੇ ਵੀ ਆਪਣੇ ਜਿਹੜੇ ਪਲੇਨ ਆ ਉੱਥੇ ਘੱਲ ਰਹੇ ਆ। 50 ਜਿਹੜੇ ਉਹਨਾਂ ਦੇ ਨੈਸ਼ਨਲਸ ਆ ਰਹਿ ਰਹੇ ਲੋਕ ਆ ਉਹਨਾਂ ਨੂੰ ਉੱਥੋਂ ਕੱਢਿਆ ਜਾਊਗਾ। ਘੱਟੋ ਘੱਟ 300 ਜਿਹੜੇ ਆਸਟ੍ਰੇਲੀਅਨਸ ਆ ਨਿਊ ਕੈਲੇਡੋਨੀਆ ਦੇ ਵਿੱਚ ਫਸੇ ਪਏ ਆ। ਹੁਣ ਤੱਕ 270 ਹਿੰਸਾ ਕਰਨ ਵਾਲੇ ਲੋਕਾਂ ਨੂੰ ਗ੍ਰਿਫਤਾਰ ਜਿਹੜਾ ਆ ਉਹ ਕੀਤਾ ਜਾ ਚੁੱਕਾ ਆ। ਸ਼ਾਮੀ 6 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਉੱਥੇ ਜਿਹੜਾ ਕਰਫਿਊ ਆ ਉਹ ਲੱਗਾ ਆ ਤੇ ਤਕਰੀਬਨ ਇਸ ਟਾਪੂ ਦੀ ਜਿਹੜੀ ਪਾਪੂਲੇਸ਼ਨ ਆ 2,70,000 ਦੱਸੀ ਜਾਂਦੀ ਆ। ਫਰਾਂਸ ਨੇ 1000 ਤੋਂ ਵੱਧ ਜਿਹੜੇ ਫੌਜੀ ਆ ਜਾਂ ਸਿਕਿਉਰਿਟੀ ਪਰਸਨਲ ਆ ਉਹਨਾਂ ਨੂੰ ਉੱਥੇ ਘੱਲਿਆ ਆ ਤਾਂ ਜੋ ਜਿਹੜੀ ਅਨਰੈਸਟ ਆ
ਉਸ ਨੂੰ ਕੰਟਰੋਲ ਕੀਤਾ ਜਾ ਸਕੇ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਇਹ ਆ ਰਹੀ ਹੈਗੀ ਆ ਕੋਲੰਬੀਆ ਯੂਨੀਵਰਸਿਟੀ ਤੋਂ। ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਇੱਕ ਸਿੱਖ ਬੀਬੀ ਨੇ ਆਪਣੇ ਸਿਰ ਦੇ ਉੱਤੇ ਦਸਤਾਰ ਸਜਾ ਕੇ ਆਪਣੀ ਜਿਹੜੀ PhD ਦੀ ਡਿਗਰੀ ਲਈ ਆ, ਤੇ ਇਹ ਇੱਕ ਤਰ੍ਹਾਂ ਦੇ ਨਾਲ ਇਤਿਹਾਸ ਸਿਰਜਿਆ ਹੈਗਾ। ਜਲਨੀਤ ਕੌਰ ਇਹ ਟੀਚਰ ਕਾਲਜ ਕਾਨਫਰੰਸ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਨਿਊਯਾਰਕ 'ਚ ਹੋਈ ਸੀ। ਉਸਨੇ ਇੱਕ ਗਰਾਊਂਡ ਬ੍ਰੇਕਿੰਗ ਰਿਸਰਚ ਕੀਤੀ ਹੈਗੀ ਆ, ਤੇ ਜਿਸ ਨੂੰ ਵਰਲਡ ਬੈਂਕ ਵੀ ਸਾਈਟ ਕਰਦਾ ਹੈਗਾ ਆ। ਉਹਦਾ ਜਿਹੜਾ ਡੈਜ਼ਰਟੇਸ਼ਨ ਸੀ PhD ਦਾ, ਉਹ ਇਕੋਨਮੀ ਦੇ ਉੱਤੇ ਤੇ ਐਜੂਕੇਸ਼ਨ ਦੇ ਉੱਤੇ ਸੀਗਾ। 83 ਦੇ ਕਰੀਬ ਅਕਾਲ ਅਕੈਡਮੀ ਜੋ ਬੜੂ ਸਾਹਿਬ ਦੀਆਂ ਆ, ਉਹਦੇ ਉੱਤੇ ਵੀ ਉਸਨੇ ਜਿਹੜੀ ਆ ਰਿਸਰਚ ਕੀਤੀ ਆ ਵੀ ਕਿਸ ਤਰ੍ਹਾਂ ਜਿਹੜਾ ਸਟੂਡੈਂਟਸ ਨੂੰ ਐਮਪਾਵਰ ਕੀਤਾ ਜਾਂਦਾ ਹੈਗਾ ਆ। ਇਹ ਜਦੋਂ ਉਸਨੇ PhD ਕੀਤੀ ਆ ਕੋਲੰਬੀਆ ਯੂਨੀਵਰਸਿਟੀ ਤੋਂ, ਤੇ ਐਮਫਿਲ ਉਸਨੇ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਸੀ ਐਜ਼ ਏ ਰੋਡ ਸਕਾਲਰ 2015 ਦੇ ਵਿੱਚ। ਤੇ ਇਹ ਵੀ ਸਰੋਤਿਆਂ ਨੂੰ ਦੱਸਦੇ ਜਾਈਏ, ਸੰਤ ਤੇਜਾ ਸਿੰਘ ਹੁਣੀ ਜਿਹੜੇ ਆ, ਉਹਨਾਂ ਨੇ ਵੀ ਜਿਹੜੀ ਆ ਕੋਲੰਬੀਆ ਯੂਨੀਵਰਸਿਟੀ 1905 ਦੇ ਵਿੱਚ ਅਟੈਂਡ ਕੀਤੀ ਸੀ। ਸੰਤ ਤੇਜਾ ਸਿੰਘ ਹੁਣੀ ਪਹਿਲੇ ਦਸਤਾਰਧਾਰੀ ਸਿੱਖ ਸੀਗੇ ਜਿਨ੍ਹਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਮਾਸਟਰਸ ਡਿਗਰੀ ਉਸ ਟਾਈਮ ਦੇ ਉੱਤੇ ਕੀਤੀ ਸੀ 1905 ਚ। ਤੇ ਹੁਣ ਇੰਨੇ ਸਾਲਾਂ ਬਾਅਦ 2024 ਦੇ ਵਿੱਚ ਇੱਕ ਦਸਤਾਰਧਾਰੀ ਬੀਬੀ ਨੇ ਉੱਥੋਂ ਜਿਹੜੀ ਆ PhD ਪ੍ਰਾਪਤ ਕੀਤੀ ਹੈਗੀ ਆ। ਜੀ, ਮਾਣਨੇ ਵਾਲੀ ਗੱਲ ਆ, ਵਧੀਆ ਜਿਹੜੀ ਇਹ ਗੱਲ ਹੈਗੀ ਆ। ਸੋ ਚੰਗੀ ਗੱਲ ਆ ਵੀ ਇਸ ਦੇ ਵਿੱਚ ਅੱਗੇ ਵਧਿਆ ਜਾਵੇ। ਮੈਂ ਦੇਖ ਰਿਹਾ ਸੀਗਾ, ਇਨਫੈਕਟ ਕੋਲੰਬੀਆ ਯੂਨੀਵਰਸਿਟੀ ਦੇ ਵਿੱਚ ਸਿੱਖ ਸਟੂਡੈਂਟ ਐਸੋਸੀਏਸ਼ਨ ਉਹਨਾਂ ਦੇ ਗਰੁੱਪ ਵੀ ਹੈਗੇ ਆ। ਸੋ ਜਿਹੜੇ ਉੱਥੇ ਜਾਂਦੇ ਆ ਉਹ ਸਿੱਖੀ ਬਾਰੇ ਵੀ ਦੱਸਦੇ ਆ, ਤੇ ਉੱਦਾਂ ਦਾ ਗਰੁੱਪ ਵੀ ਆ। ਤਕਰੀਬਨ ਸਾਰੀਆਂ ਯੂਨੀਵਰਸਿਟੀ ਕਾਲਜਿਸ ਦੇ ਵਿੱਚ ਇੱਦਾਂ ਦੀਆਂ ਆਰਗੇਨਾਈਜੇਸ਼ਨਸ ਹੁੰਦੀਆਂ ਆ। ਨਿਆਣੇ ਲੀਡਰਸ਼ਿਪ ਰੋਲ ਦੇ ਵਿੱਚ ਆਉਣ, ਇਹ ਜਿਹੜੇ ਜ਼ਰੂਰੀ ਆ। ਨਾਲ ਯੂਨੀਵਰਸਿਟੀਆਂ ਚ ਪੜ੍ਹਦੇ ਆ, ਨਾਲੇ ਆਪਣੇ ਆਈਡੈਂਟਿਟੀ, ਆਪਣੇ ਵਿਰਸੇ, ਆਪਣੇ ਜਿਹੜੇ ਧਰਮ ਬਾਰੇ ਵੀ ਉੱਥੇ ਦੱਸਣ ਦਾ ਮੌਕਾ ਜਿਹੜਾ ਉਹ ਰਹਿੰਦਾ ਆ। US ਤੇ ਸਾਊਦੀ ਅਰੇਬੀਆ ਦੇ ਦਰਮਿਆਨ ਇੱਕ ਜਿਹੜੀ ਕਹਿੰਦੇ ਵੀ ਇਤਿਹਾਸਿਕ ਸਿਕਿਉਰਿਟੀ ਡੀਲ ਆ, ਉਹ ਹੋਣ ਦੇ ਕਗਾਰ ਦੇ ਉੱਤੇ ਪਹੁੰਚੀ ਹੋਈ ਆ। ਕਹਿੰਦੇ ਵੀ ਕੁਛ ਹੀ ਦਿਨਾਂ ਦੇ ਵਿੱਚ ਇਸ ਦੀ ਘੋਸ਼ਣਾ ਜਿਹੜੀ ਉਹ ਹੋ ਸਕਦੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਲਈ ਇਹ ਇਸ ਟਾਈਮ ਬਾਈਲੈਟਰਲ ਐਗਰੀਮੈਂਟ ਇਹ ਟੌਪ ਪ੍ਰਾਇਓਰਿਟੀ ਬਣਿਆ ਪਿਆ ਹੈਗਾ ਆ। ਅਮਰੀਕਾ ਤੇ ਕਿੰਗਡਮ ਦੇ ਦਰਮਿਆਨ ਕਹਿੰਦੇ ਰਿਸ਼ਤਿਆਂ ਨੂੰ ਸੁਖਾਲੇ ਕਰਨ ਦੇ ਲਈ ਇਹ ਸਾਰਾ ਕੁਛ ਹੋ ਰਿਹਾ ਆ। US ਦੇ ਅਫੀਸ਼ੀਅਲ ਨੇ ਕਨਫਰਮ ਕੀਤਾ ਵੀ ਕਹਿੰਦੇ ਵੀ ਬੀਤੇ ਸ਼ਨੀਚਰਵਾਰ ਨੂੰ ਕਾਫੀ ਜ਼ਿਆਦਾ ਪ੍ਰੋਗਰੈਸ ਹੋਈ ਸੀ। ਮੀਟਿੰਗ ਹੋਈ ਸੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸੁਲਿਵਨ ਤੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੀ ਦਹਰਾਨ ਸਾਊਦੀ ਅਰੇਬੀਆ ਦੇ ਵਿੱਚ। ਤੇ ਕਹਿੰਦੇ ਵੀ ਜਿਹੜੇ ਸਾਊਦੀ ਮਿਨਿਸਟਰੀ ਆ ਫੋਰਨ ਅਫੇਅਰਸ ਦੀ, ਉਹਨਾਂ ਨੇ ਵੀ ਕਿਹਾ ਵੀ ਜਿਹੜਾ ਡਰਾਫਟ ਐਗਰੀਮੈਂਟ ਤਕਰੀਬਨ ਫਾਈਨਲ ਹੋ ਚੁੱਕਾ ਆ। ਕਹਿੰਦੇ ਵੀ ਇਹ ਜਿਹੜਾ ਪਹਿਲਾ ਕੰਪੋਨੈਂਟ ਆ ਇਸ ਡੀਲ ਦੇ ਵਿੱਚ US ਤੇ ਸਾਊਦੀ ਅਰੇਬੀਆ ਦੇ ਡਿਫੈਂਸ ਗਰੰਟੀ ਤੇ ਸਿਵਲ ਨਿਊਕਲੀਅਰ ਕੋਆਪਰੇਸ਼ਨ ਦੀ ਚਰਚਾ ਜਿਹੜੀ ਇਸ ਦੇ ਵਿੱਚ ਹੋਈ ਆ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣੀ ਜਿਹੜਾ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਕਾਰਨ ਇਹ ਵੀ ਆ ਵੀ ਜਿਹੜਾ ਚਾਈਨਾ ਆ ਉਹ ਵੀ ਸਾਊਦੀ ਅਰੇਬੀਆ ਦੇ ਨਜ਼ਦੀਕ ਆ ਰਿਹਾ ਤੇ ਆਪਣੀ ਇਨਫਲੂਐਂਸ ਉੱਥੇ ਵਧਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਿਹਾ ਆ। ਹੁਣ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਲਈ ਤੇ ਸਾਊਦੀ ਅਰੇਬੀਆ ਉਹੀ ਬੰਦੇ ਆ ਜਿੱਥੋਂ ਜਿਹੜੇ ਉਹ ਸਾਰੇ ਅੱਤਵਾਦੀ ਆਏ ਸੀ ਜਿਨ੍ਹਾਂ ਨੇ ਵਰਲਡ ਟ੍ਰੇਡ ਸੈਂਟਰ ਦੇ ਉੱਤੇ ਹਮਲਾ ਕੀਤਾ ਸੀਗਾ। ਪਰ ਕਦੀ ਵੀ ਅਮਰੀਕਾ ਦੇ ਵਿੱਚ ਜਿਹੜੇ ਪੀੜਤ ਪਰਿਵਾਰ ਆ ਉਹ ਸਾਊਦੀ ਅਰੇਬੀਆ ਨੂੰ ਉਂਗਲਾਂ ਕਰਦੇ ਆ। ਪਰ ਇੱਥੇ ਤੇ ਚਾਹੇ ਕੋਈ ਵੀ ਪੋਲੀਟੀਸ਼ੀਅਨ ਹੋਵੇ, ਚਾਹੇ ਉਹ ਰਿਪਬਲਿਕਨ ਆ ਤੇ ਚਾਹੇ ਉਹ ਡੈਮੋਕ੍ਰੇਟ ਆ, ਉਹ ਜਦੋਂ ਚਰਚਾ ਹੁੰਦੀ ਆ ਸਾਊਦੀ ਅਰੇਬੀਆ ਦੇ ਨਾਲ ਡੀਲਸ ਬਣਾਉਣ ਦੀ, ਉਦੋਂ ਜਿਹੜਾ ਬੜਾ ਸੋਹਣਾ ਸਿਰ ਝੁਕਾ ਕੇ ਜੱਫੀ ਪਾ ਕੇ ਉਹਨਾਂ ਨੂੰ ਜਿਹੜਾ ਉਹ ਮਿਲਦੇ ਹੀ ਜਿਹੜਾ ਉਹ ਰਹਿੰਦੇ ਆ। ਸੋ ਦੂਜਾ ਕੰਪੋਨੈਂਟ ਕਹਿੰਦੇ ਵੀ ਇਸ ਡੀਲ ਦੇ ਵਿੱਚ ਇਹ ਆ ਵੀ ਸਾਊਦੀ ਅਰੇਬੀਆ ਤੇ ਇਜ਼ਰਾਈਲ ਦੇ ਰਿਸ਼ਤਿਆਂ ਨੂੰ ਹੋਰ ਜ਼ਿਆਦਾ ਜਿਹੜਾ ਸਾਰਥਕ ਆ ਇਹ ਇਹਨਾਂ ਨੇ ਬਣਾਉਣਾ ਆ। ਤੇ ਤੀਜਾ ਜਿਹੜਾ ਇਹਨਾਂ ਨੇ ਸਮਝੌਤੇ ਦੇ ਵਿੱਚ ਇਹ ਚਰਚਾ ਹੋਣੀ ਆ ਵੀ ਪੈਲਸਤੀਨ ਜਿਹੜੀ ਸਟੇਟ ਆ ਉਸ ਦੀ ਸਥਾਪਤੀ ਜਿਹੜੀ ਉਹ ਕਿੱਦਾਂ ਹੋ ਸਕੇ। ਜੀ, ਅਗਲੀ ਖਬਰ ਓਕਲਾਹੋਮਾ ਤੋਂ ਆ ਰਹੀ ਆ। ਓਕਲਾਹੋਮਾ ਦੇ ਅਟਾਰਨੀ ਜਨਰਲ ਨੇ ਹੁਣ ਰਿਸਪੌਂਡ ਕੀਤਾ ਹੈ, ਜਿੱਥੇ ਡਿਪਾਰਟਮੈਂਟ ਆਫ ਜਸਟਿਸ ਨੇ ਥ੍ਰੈਟ ਕੀਤਾ ਆ ਓਕਲਾਹੋਮਾ ਨੂੰ ਕਿ ਅਸੀਂ ਤੁਹਾਨੂੰ ਸੂ ਕਰਨ ਜਾ ਰਹੇ ਹਾਂ ਜਿਹੜਾ ਤੁਸੀਂ ਨਵਾਂ ਇਲੀਗਲ ਇਮੀਗ੍ਰੇਸ਼ਨ ਦੇ ਉੱਤੇ ਲਾਅ ਬਣਾਇਆ ਹੈਗਾ ਆ। ਓਕਲਾਹੋਮਾ ਦੇ ਗਵਰਨਰ ਨੇ ਕੈਬਨ ਸਟੇਟ ਜੋ ਉੱਥੇ ਦੇ ਗਵਰਨਰ ਆ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਹਾਊਸ ਦੇ ਵਿੱਚੋਂ ਜਿਹੜਾ ਬਿੱਲ ਪਾਸ ਹੋਇਆ ਸੀ 4156 ਉਸ ਨੂੰ ਲਾਅ ਬਣਾ ਦਿੱਤਾ, ਜਿਹਦੇ ਮੁਤਾਬਕ ਓਕਲਾਹੋਮਾ ਸਟੇਟ ਦੇ ਵਿੱਚ
ਇਲੀਗਲ ਇਮੀਗ੍ਰੇਸ਼ਨ ਸਟੇਟ ਲੈਵਲ ਕ੍ਰਾਈਮ ਹੈਗਾ ਆ। ਸੋ ਇਸ ਤੋਂ ਬਾਅਦ ਯੂਐਸ ਦੀ ਡਿਪਾਰਟਮੈਂਟ ਆਫ ਜਸਟਿਸ ਨੇ ਓਕਲਾਹੋਮਾ ਨੂੰ ਕਿਹਾ ਵੀ ਇਹ ਜਿਹੜਾ ਇਮੀਗ੍ਰੇਸ਼ਨ ਦਾ ਮਸਲਾ ਹੈ ਫੈਡਰਲ ਗਵਰਨਮੈਂਟ ਦਾ ਮਸਲਾ ਆ, ਤੁਸੀਂ ਸਟੇਟ ਲੈਵਲ ਤੇ ਇਹ ਨਹੀਂ ਕਰ ਸਕਦੇ ਹੈਗੇ। ਇਸ ਤੋਂ ਪਹਿਲਾਂ ਟੈਕਸਸ ਦੇ ਨਾਲ ਵੀ ਜਿਹੜਾ ਯੂਐਸ ਦੀ ਸਟੇਟ ਡਿਪਾਰਟਮੈਂਟ, ਜਿਹੜਾ ਯੂਐਸ ਡਿਪਾਰਟਮੈਂਟ ਆਫ ਜਸਟਿਸ ਆ, ਉਹਨਾਂ ਦਾ ਪੰਗਾ ਚੱਲ ਰਿਹਾ। ਕਈ ਸਟੇਟਾਂ ਦੇ ਵਿੱਚ ਹੁਣ ਇਦਾਂ ਦੇ ਜਿਹੜੇ ਲਾਅ ਬਣ ਰਹੇ ਆ ਸਟੇਟ ਲੈਵਲ ਦੇ ਉੱਤੇ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਵੀ ਉਸ ਨੂੰ ਕ੍ਰਾਈਮ ਦਾ ਜਿਹੜਾ ਘੋਸ਼ਿਤ ਕੀਤਾ ਜਾਵੇ। ਟੈਕਸਸ ਦੇ ਵਿੱਚ ਉਹਨਾਂ ਨੇ ਆਪਣਾ ਹੀ ਜਿਹੜਾ ਬਾਰਡਰ ਦੇ ਉੱਤੇ ਕਾਫੀ ਸਖਤੀ ਕਰਤੀ ਸੀ, ਆਪਣੇ ਜਿਹੜੇ ਆ ਪੁਲਿਸ ਤੇ ਹੋਰ ਰਿਜ਼ਰਵ ਫੋਰਸਿਸ ਲਾਤੀਆਂ ਸੀਆਂ। ਈਵਨ ਇੱਕ ਜਗ੍ਹਾ ਦੇ ਉੱਤੇ ਤਾਂ ਉਹਨਾਂ ਨੇ ਹੋਮਲੈਂਡ ਸਿਕਿਉਰਿਟੀ ਨੂੰ ਐਂਟਰ ਨਹੀਂ ਹੋਣ ਦਿੱਤਾ ਸੀ। ਸੋ ਹੁਣ ਅੱਜ ਦੀ ਡੇਟ ਜਿਹੜੀ ਆ ਓਕਲਾਹੋਮਾ ਤੇ ਯੂਐਸ ਦੀ ਜਿਹੜੀ ਜਸਟਿਸ ਡਿਪਾਰਟਮੈਂਟ ਆ ਉਹਨਾਂ ਦੇ ਵਿੱਚ ਹਜੇ ਤਾਂ ਚਿੱਠੀ ਪੱਤਰ ਰਾਹੀਂ ਗੱਲਬਾਤ ਹੋ ਰਹੀ ਆ, ਪਰ ਹੁਣ ਦੇਖਦੇ ਆ ਵੀ ਕਿ ਸੱਚਮੁੱਚ ਹੀ ਯੂਐਸ ਜਿਹੜਾ ਆ ਫੈਡਰਲ ਸਰਕਾਰ ਆ ਉਹ ਸਟੇਟ ਦੇ ਅਟਾਰਨੀ ਜਨਰਲ ਦੇ ਅਗੇਂਸਟ ਜਿਹੜਾ ਲਾ ਸੂਟ ਆ ਉਹ ਫਾਈਲ ਕਰੂ। ਜੀ ਸਮਾਂ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਇਕਨੋਮੀ ਦੀ ਇੱਕ ਖਬਰ ਜਿਹੜੀ ਉਹ ਸ਼ੇਅਰ ਕਰਦੇ ਹੋਏ ਜਾਈਏ। ਫੈਡ ਦੇ ਗਵਰਨਰ ਜਿਹੜੇ ਵਾਲਰ ਆ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕਈ ਮਹੀਨਿਆਂ ਦਾ ਵਧੀਆ ਗੁੱਡ ਇਨਫਲੇਸ਼ਨ ਡਾਟਾ ਆਊਗਾ, ਫਿਰ ਜਾ ਕੇ ਅਸੀਂ ਰੇਟਸ ਆ ਉਸ ਨੂੰ ਲੋਵਰ ਕਰਾਂਗੇ। ਕ੍ਰਿਸਟੋਫਰ ਵਾਲਰ ਅੱਜ ਜਿਹੜੀ ਆ ਉਹ ਇਹ ਗੱਲ ਕਰ ਰਹੇ ਸੀ। ਨਾਲ ਦੇ ਨਾਲ ਉਹਨਾਂ ਨੇ ਇਹ ਕਲੀਅਰ ਕੀਤਾ ਵੀ ਇੰਟਰਸਟ ਰੇਟ ਇਨਕਰੀਜ਼ ਦੇ ਬਾਰੇ ਕੁਝ ਵੀ ਜਿਹੜਾ ਉਹ ਨਹੀਂ ਸੋਚਿਆ ਜਾ ਰਿਹਾ, ਤੇ ਕੱਟਸ ਕਹਿੰਦੇ ਉਦੋਂ ਹੀ ਹੋਣਗੇ ਜਦੋਂ ਕਈ ਮਹੀਨਿਆਂ ਤੱਕ ਇਨਫਲੇਸ਼ਨ ਜਿਹੜੀ ਉਹ ਘਟੀ ਹੋਈ ਨਜ਼ਰ ਜਿਹੜੀ ਉਹ ਆਵੇਗੀ। ਸੋ ਜਿਹੜੀ ਇਹ ਆਸ ਸੀ ਜਾਂ ਜਿਹੜੀਆਂ ਕਿਆਸ ਰਹੀਆਂ ਸੀ ਵੀ ਇਸ ਸਾਲ ਦੇ ਵਿੱਚ 1 ਨਹੀਂ 2 ਨਹੀਂ ਬਲਕਿ 3 ਇੰਟਰਸਟ ਰੇਟ ਕੱਟਸ ਆ ਸਕਦੇ ਆ, ਉਹਦੇ ਉੱਤੇ ਅਜੇ ਪਾਣੀ ਫਿਰਦਾ ਨਜ਼ਰ ਆ ਰਿਹਾ ਆ, ਕਿਉਂਕਿ ਮਹੀਨੇ ਤਾਂ ਹੁਣ ਸਾਲ ਦੇ ਵਿੱਚ ਹੀ ਜਿਹੜੇ ਉਹ 6-7 ਰਹਿ ਗਏ ਆ, ਤੇ ਉਹਦੇ ਦਰਮਿਆਨ ਵੀ ਕਈ ਮਹੀਨਿਆਂ ਦੇ ਵੇਟ ਤੋਂ ਬਾਅਦ ਇੰਟਰਸਟ ਕੱਟਸ ਆਉਣਗੇ। ਇਹ ਹੁਣ ਦੇਖਣ ਵਾਲੀ ਗੱਲ ਰਹੂਗੀ। ਤੇ ਜਾਂ ਤੇ ਲੱਗਦਾ ਹਰਜੋਤ ਸਿੰਘ ਜੀ ਵੀ ਐ ਬਿਲਕੁਲ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਵੀ ਨਵੰਬਰ ਤੋਂ ਪਹਿਲਾਂ ਜਿਹੜੇ 1-2 ਜਿਹੜੇ ਇੰਟਰਸਟ ਰੇਟ ਕੱਟਸ ਆ ਉਹ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਉਹ ਆ ਸਕਦੇ ਆ। ਲੋਕਾਂ ਨੂੰ ਇਹ ਭਰਮ ਪਾਉਣ ਦੇ ਲਈ ਜਾਂ ਇਹ ਭੁਲੇਖੇ 'ਚ ਪਾਉਣ ਦੇ ਲਈ ਵੀ, ਜਾਂ ਕਹਿ ਲਓ ਵੀ ਜੋ ਵੀ ਉਹਨਾਂ ਦੇ ਪਿੱਛੇ ਸਟ੍ਰੈਟਜੀ ਹੋਊਗੀ ਵੀ ਨਹੀਂ ਇਲੈਕਸ਼ਨਾਂ ਤੋਂ ਪਹਿਲਾਂ ਸਭ ਕੁਝ ਭਲਾ ਚੰਗਾ ਹੀ ਹੈਗਾ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੇ ਜਾਈਏ, ਪੰਜਾਬੀ ਰੇਡੀਓ ਯੂਐਸਏ ਵੱਲੋਂ ਰੈਫਲ ਚੱਲ ਰਹੇ ਹੈਗੇ ਆ। ਬੇਕਰਸਫੀਲਡ ਦੇ ਵਿੱਚ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ 1350 AM ਤੇ 107.5 FM, ਜੇ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਕਾਰਾਂ ਦੇ ਵਿੱਚ ਸੁਣ ਰਹੇ ਆ, ਸਿਰਫ ਕਾਲ ਕਰਕੇ ਤੁਸੀਂ ਆਪਣਾ ਨੰਬਰ ਦੇਣਾ ਆ 408 272 5200 408 272 5200 ਤੇ ਤੁਹਾਡਾ ਜਿਹੜਾ ਨਾਮ ਆ ਉਹ ਰੈਫਲ ਦੇ ਵਿੱਚ ਪਾ ਲਿਆ ਜਾਊਗਾ। ਪਿਛਲੇ ਹਫ਼ਤੇ ਵੀ ਇਨਾਮ ਕੱਢੇ ਗਏ ਸੀ, ਇਸ ਵੀਰਵਾਰ ਨੂੰ ਫੇਰ ਕੱਢੇ ਜਾਣੇ ਹੈਗੇ ਆ। ਸੋ ਆਪਣਾ ਨਾਮ ਜ਼ਰੂਰ ਲਿਖਾ ਦਿਓ। ਸਿਰਫ ਤੁਸੀਂ ਦੱਸਣਾ ਹੀ ਆ ਵੀ ਕਿੱਥੇ ਤੁਸੀਂ ਬੇਕਰਸਫੀਲਡ ਵਾਲੇ ਏਰੀਏ 'ਚ 1350 AM ਤੇ 107.5 FM ਨੂੰ ਸੁਣ ਰਹੇ ਹੋ ਜੀ। ਤੇ ਹੁਣ ਲੈਂਦੇ ਇਜਾਜ਼ਤ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।